ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕੁਲਬੀਰ ਸਿੰਘ ਨਵਾਬ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 11 ਨਵੰਬਰ ਦਿਨ ਸ਼ੁੱਕਰਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਬਰੋਡ ਸਟੂਡੀਓਜ਼ ਤੋਂ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਨੰਬਰ 408 272 2500 4082722500 ਦੇ ਉੱਤੇ। ਇਸ ਦੇ ਨਾਲ ਇੰਦਰ ਸੁਖਰਾਜ ਸਿੰਘ ਅਤੇ ਈਸ਼ਰਦੀਪ ਕੌਰ ਬਾਠ ਮੈਲਬਰਨ ਆਸਟ੍ਰੇਲੀਆ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪੂਰੇ ਮੁਲਕ ਦੇ ਵਿੱਚ ਨੋਟਾਂ ਤੇ ਕੋਹਰਾਮ ਜਾਰੀ, ਸਿਆਸਤ ਵੀ ਹੁਣ ਭਖਣ ਲੱਗੀ। ਦੇ ਕੁੜਕੀ ਜਾਨ ਆਪ ਤੁਰ ਗਏ ਹੋ ਜਾਪਾਨ। ਮੋਦੀ ਸਾਹਿਬ ਜਾਪਾਨ ਚਲੇ ਗਏ ਤੇ ਇੱਥੇ ਜਾਨ ਹੈ ਲੋਕਾਂ ਦੀ ਜਿਹੜੀ ਕੁੜਕੀ ਫਸ ਗਈ ਹੈ। ਤੇ ਹੁਣ ਸਿਆਸਤ ਦੀ ਵੀ ਜਿਹੜੀ ਹੈ ਉਹ ਵੀ ਕਹਿ ਲਈਏ ਆਪਸ ਦੇ ਵਿੱਚ ਟਾਈ ਪੈ ਗਈ ਹੈ। ਬਹੁਤ ਆਮ ਬੰਦੇ ਲਈ ਬਹੁਤ ਮੁਸ਼ਕਲ ਹੋ ਰਿਹਾ ਜੀ। ਇਹ ਜਿਹੜੀ ਨੋਟਬੰਦੀ ਹੈ ਨਾ, ਇਹਦੇ ਚੋਂ ਆਪਣੇ ਆਪ ਨੂੰ ਸਥਿਰ ਰੱਖਣਾ, ਖਾਸ ਤੌਰ ਤੇ ਉਸ ਸਮੇਂ ਜਦੋਂ ਬਾਜ਼ਾਰ ਦੀ ਜਿਹੜੀ ਅਰਥ ਵਿਵਸਥਾ ਹੈ ਉਹ ਡਗਮਗਾ ਗਈ ਹੈ, ਬਿਲਕੁਲ ਅਸਥਿਰ ਹੋਈ ਪਈ ਹੈ। ਉਸ ਅਸਥਿਰਤਾ ਦੇ ਦੌਰ ਦੇ ਵਿੱਚ ਆਮ ਜਨ ਨੂੰ ਆਪਣਾ ਜਨ ਜੀਵਨ ਹੈ ਜਿਹੜਾ ਉਹ ਸਥਿਰ ਰੱਖਣਾ ਬਹੁਤ ਮੁਸ਼ਕਲ ਹੋ ਰਿਹਾ। ਮੁਸ਼ਕਲ ਇਸ ਕਰਕੇ ਹੋ ਰਿਹਾ ਵਾ ਕਿਉਂਕਿ ਇੱਕ ਤੇ ਇਹ ਆ ਕਿ ਬੈਂਕ ਹੈ ਜਿਹੜੇ ਉਹ ਤੇ ਖੁੱਲੇ ਆ, ਪਰ ਉਹਨਾਂ ਬੈਂਕਾਂ ਦੇ ਵਿੱਚੋਂ ਹਾਲੇ ਉਹ ਕੁਛ ਨਹੀਂ ਮਿਲਦਾ ਜੋ ਜ਼ਿੰਦਗੀ ਲੈਣਾ ਗਿੱਜੀ ਹੈ। ਯਾਨੀ ਜਿਹੜੀਆਂ ਖੁੱਲੀਆਂ ਬਹਾਰਾਂ ਜਿਹੜੀਆਂ ਲੁੱਟੀਆਂ, ਉਹ ਨਹੀਂ, ਇਹ ਬੰਦਿਸ਼ ਹੈ, ਆਰਥਿਕਤਾ ਤੇ ਬੰਦਿਸ਼ ਹੈ ਕਿ ਜੀ 4000 ਕਢਾ ਲਓ, ਨਿਕਾਸੀ ਹੈ ਜਿਹੜੀ ATM ਚੋਂ ਉਹ 2000 ਦੀ ਹੋਏਗੀ। ਇਸ ਤਰ੍ਹਾਂ ਬੰਦਿਸ਼ ਦੇ ਵਿੱਚ ਕਦੇ ਜੇਬਾਂ ਰਹੀਆਂ ਨਹੀਂ। ਜਿਹੜੇ ਲੋਕ ਖੁੱਲੀਆਂ ਚਰੀਆਂ ਜਿਨ੍ਹਾਂ ਨੇ, ਉਹਨਾਂ ਲਈ ਇਹ ਬੰਦਿਸ਼ ਬਹੁਤ ਔਖਿਆਈ ਵਾਲੀ ਚੀਜ਼ ਹੈ। ਔਰ ਜਿਹੜਾ ਮਿਲਦਾ ਵੀ ਹੈ, ATMs ਦੇ ਅੱਗੇ ਵੀ ਲਾਈਨ ਆ, ਕਤਾਰ ਆ, ਦੂਜੇ ਪਾਸੇ ਬੈਂਕਾਂ ਦੇ ਵਿੱਚ ਤੇ ਕੁਰਬਲ ਹੋਣ ਡਈ ਆ। ਹੁਣ ਸਾਡੇ ਪੰਜਾਬ ਦੇ ਵਿੱਚ ਵੀ ਇਹਦਾ ਅਸਰ ਪੈਣਾ ਸ਼ੁਰੂ ਹੋ ਗਿਆ। ਪਹਿਲਾਂ ਤੇ 2-3 ਦਿਨ ਬਾਜ਼ਾਰ ਆ ਜਿਹੜਾ ਚੱਲਦਾ ਰਿਹਾ, ਕਿਉਂਕਿ ਉਧਾਰ ਸੁਧਾਰ ਚੱਲਦਾ ਹੈ, ਸਰਕਲ ਬਣੇ ਹੁੰਦੇ ਆਪੋ ਆਪਣੇ, ਲੋਕਾਂ ਦੇ ਵਿਹਾਰ ਆ। ਪਰ ਹੁਣ ਇੱਥੇ ਵੀ ਥੋੜ੍ਹੀ ਜਿਹੀ ਕਿਤੇ ਨਾ ਕਿਤੇ ਅਸਥਿਰਤਾ ਜਿਹੜੀ ਉਹ ਨਜ਼ਰ ਆਉਂਦੀ ਹੈ। ਹੁਣ ਇਹ ਜਿਹੜੀ ਨੋਟਬੰਦੀ ਹੈ, ਜੇ ਇਹਦੇ ਤੇ ਸਿਆਸਤ ਦੀ ਗੱਲ ਕਰੀਏ ਤੇ ਅੱਜ ਮੁਲਾਇਮ ਯਾਦਵ ਨੇ ਕਹਿ ਦਿੱਤਾ ਕਿ ਇਹਦੇ ਤੇ ਮੋਹਲਤ ਦੇਣੀ ਚਾਹੀਦੀ ਸੀ। ਇਹਨਾਂ ਨੂੰ ਘੱਟੋ ਘੱਟ 10 ਦਿਨ ਹਾਲੇ ਹੋਰ ਮੋਹਲਤ ਦਿੰਦੇ। ਮੁਲਾਇਮ ਤੇ ਇੱਥੋਂ ਤੱਕ ਆਖ ਦਿੱਤਾ ਕਿ ਬੀਬੀਆਂ ਕਿਉਂਕਿ ਚੋਰੀ ਕੱਢ ਲੈਂਦੀਆਂ ਨੇ ਬਟੂਏ ਚੋਂ, ਇੱਧਰ ਉੱਧਰ ਵੀ ਕਰ ਲੈਂਦੀਆਂ, ਉਹਨਾਂ ਨੂੰ 5 ਲੱਖ ਤੱਕ ਦੀ ਮੋਹਲਤ ਦੇਣੀ ਚਾਹੀਦੀ ਹੈ। ਬੀਬੀਆਂ ਦਾ ਵੈਸੇ ਇਹ ਕੰਮ ਠੀਕ ਆ। ਸਾਡੇ ਇੱਥੇ ਪੰਜਾਬ ਦੇ ਵਿੱਚ ਮਾਨਸਿਓ ਇੱਕ ਵਪਾਰੀ ਸੀ, ਉਹ ਬੜਾ ਉਹਦੇ ਹਾਲਾਤ ਜਿਹੜੇ ਖਰਾਬ ਹੋਏ ਪਏ ਸਨ, ਵਿੱਤੀ ਹਾਲਤ ਉਹਦੇ ਬਹੁਤ ਜ਼ਿਆਦਾ ਖਸਤਾ ਸੀ। ਤੇ ਜਦੋਂ ਇਹ ਮੋਦੀ ਦਾ ਸਟ੍ਰਾਈਕ ਹੋਇਆ, ਉਸ ਤੋਂ ਬਾਅਦ ਉਹਦੀ ਬੀਵੀ ਨੇ ਉਹਨੇ ਕੱਢ ਕੇ ਤੇ 20 ਲੱਖ ਰੁਪਈਆ ਟੇਬਲ ਤੇ ਰੱਖਤਾ ਕਿ ਆ ਸਾਈਂ ਜੀ ਜਮਾ ਕਰਾਇਓ। ਉਹਨੇ ਆਖਿਆ ਮੈਂ ਤੇ ਪਾਈ ਨੂੰ ਤਰਸਣ ਡਿਆ, ਲੋਕ ਮੇਰਾ ਲਹੂ ਪੀਤੀ ਖੜੇ ਆ ਤੇ ਤੂੰ 20 ਲੱਖ ਰੁਪਈਆ ਬੈੱਡ ਦੀਆਂ ਸ਼ੀਟਾਂ ਥੱਲੇ ਕੱਢੀ ਜਾਂਦੀ ਆ। ਉਹ ਕਹਿੰਦੇ ਆਪਸ ਦੇ ਵਿੱਚ ਜੁੰਡੇ ਹੋ ਗਏ। ਇਹੋ ਜਿਹੀ ਹਾਲਤ ਵੀ ਹੈ। ਦੂਜੇ ਪਾਸੇ ਜੇ ਸਿਆਸਤ ਦੀ ਗੱਲ ਕਰੀਏ, ਮੁਲਾਇਮ ਤੋਂ ਇਲਾਵਾ ਮਾਇਆਵਤੀ ਨੇ ਵੀ ਇਹ ਗੱਲ ਆਖੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਇਸ ਬਹਾਨੇ ਆਪਣੀ ਆਰਥਿਕਤਾ ਜਿਹੜੀ ਮਜ਼ਬੂਤ ਕਰ ਲਈ ਤੇ ਮੁਲਕ ਨੂੰ ਆਰਥਿਕ ਐਮਰਜੈਂਸੀ ਦੇ ਦਿੱਤੀ। ਕੇਜਰੀਵਾਲ ਪਹਿਲਾਂ ਹੀ ਸਵਾਲ ਕਰ ਚੁੱਕਾ ਹੈ ਕਿ 1000 ਦੇ ਨੋਟ ਬੰਦ ਕਰਕੇ 2000 ਦੇ ਨੋਟ ਚਲਾਉਣ ਨਾਲ ਕੀ ਭ੍ਰਿਸ਼ਟਾਚਾਰ ਖਤਮ ਹੋ ਜਾਏਗਾ। ਇਸੇ ਤਰ੍ਹਾਂ ਰਾਹੁਲ ਗਾਂਧੀ ਹੈ ਜਿਹੜਾ, ਉਹ ਅੱਜ ਕੱਲ੍ਹ ਬੜੇ ਡਰਾਮੇ ਕਰਦਾ ਪਿਆ। ਰਾਹੁਲ ਗਾਂਧੀ ਤੇ ਅੱਜ ਸਟੇਟ ਬੈਂਕ ਆਫ ਇੰਡੀਆ ਦੀ ਇੱਕ ਬ੍ਰਾਂਚ ਦੀ ਕਤਾਰ ਦੇ ਵਿੱਚ ਹੀ ਜਾ ਖੜਿਆ। ਉਹ ਭੱਜ ਕੇ ਆਏ ਬੈਂਕ ਵਾਲੇ ਕਿ ਆਓ ਸਾਹਿਬ ਜੀ ਅੰਦਰ ਲੰਘ। ਉਹਨੇ ਆਖਿਆ ਨਹੀਂ, ਮੈਂ ਤੇ ਆਮ ਆਦਮੀ ਦੇ ਨਾਲ ਹੀ ਖੜੂ। 10 ਸਾਲ ਆਪਦੀ ਸਰਕਾਰ ਚ ਕਦੇ ਆਮ ਆਦਮੀ ਦੇ ਵਿੱਚ ਨਹੀਂ ਸੀ ਗਿਆ ਤੇ ਆਪ ਅੱਜ ਆਮ ਆਦਮੀ ਕਹਿੰਦਾ ਕਿ ਮੈਂ ਤੇ ਆਮ ਆਦਮੀ ਦੇ ਵਿੱਚ ਖੜਨਾ। ਉਹਨੇ ਫਿਰ ਉੱਥੇ ਬਾਈਟ ਦਿੱਤੀ, ਕਹਿੰਦਾ ਮੋਦੀ ਸਾਹਿਬ ਆ ਦੇਖ ਲਓ, ਇੱਥੇ ਕੋਈ ਸੂਟ ਬੂਟ ਵਾਲਾ ਨਹੀਂ ਹੈਗਾ। ਸੂਟ ਬੂਟ ਦਾ ਮਤਲਬ ਉਹ ਮੋਦੀ ਨੂੰ ਕਹਿੰਦਾ ਹਮੇਸ਼ਾ, ਕਹਿੰਦਾ ਕਿ ਇੱਥੇ ਸੂਟ ਬੂਟ ਵਾਲਾ ਕੋਈ ਨਹੀਂ, ਇੱਥੇ ਗਰੀਬ ਗੁਰਬਾ ਹੀ ਖੜਾ, ਇੱਥੇ ਕੋਈ ਅਮੀਰ ਨਹੀਂ। ਤੇ ਗੱਲ ਰਾਹੁਲ ਦੀ ਕਿਤੇ ਨਾ ਕਿਤੇ ਠੀਕ ਹੈ। ਕਤਾਰਾਂ 'ਚ ਜੇ ਨਜ਼ਰ ਮਾਰੀਏ ਮਿਡਲ ਕਲਾਸ ਖੜਾ, ਕਤਾਰਾਂ 'ਚ ਜੇ ਨਜ਼ਰ ਮਾਰੀਏ ਤੇ ਗਰੀਬ ਮਾਤੜ ਖੜਾ ਹੈ। ਉਹਦੇ 'ਚ ਸ਼ਾਹੀ ਲੋਕ ਨਜ਼ਰ ਨਹੀਂ ਆਉਂਦੇ, ਜੋ ਖੱਜਲ ਖੁਆਰੀ ਜਿਹੜੀ ਹੈ ਚੱਲਦੀ ਪਈ, ਕਿਉਂਕਿ ਸ਼ਾਹੀ ਲੋਕਾਂ ਦੇ ਸ਼ਾਹੀ ਠਾਠ ਆ। ਸ਼ਾਹੀ ਲੋਕਾਂ ਦੇ ਸ਼ਾਹੀ ਠਾਠ ਕਿਸ ਤਰ੍ਹਾਂ ਆ, ਤੁਹਾਨੂੰ ਸ਼ਾਇਦ ਉਹ ਖਬਰ ਮਿਲੀ ਗਈ ਹੋਣੀ ਹੈ
ਗਾਜ਼ੀਆਬਾਦ ਦੇ ਵਿੱਚ ਇੱਕ ਕਾਰ ਚੋਂ 3 ਕਰੋੜ ਰੁਪਈਆ ਫੜਿਆ ਗਿਆ। ਉਹਨਾਂ ਨੇ ਕਰਿੰਦਿਆਂ ਨੂੰ ਪੁੱਛਿਆ ਕਿ ਹਾਂ ਭਾਈ ਕਿਹਦਾ ਪੈਸਾ? ਉਹਨੇ ਆਖਿਆ ਜੀ ਫਲਾਣੇ ਫਲਾਣੇ ਦਾ ਪੈਸਾ। ਇਨਕਮ ਟੈਕਸ ਤੇ ਜਿਹੜੇ ਪੁਲਿਸ ਦੇ ਕਰਮਚਾਰੀ ਸੀ ਉਹ ਉਹਨਾਂ ਸੱਜਣਾ ਦੇ ਕੋਲ ਚਲੇ ਗਏ ਕਿ ਭਾਈ ਇਹ ਪੈਸਾ ਕਿੱਧਰ ਲੈ ਕੇ ਚੱਲੇ ਸੀ? ਤੇ ਉਹਨਾਂ ਨੇ ਬੜੀ ਨਿਮਰਤਾ ਸਹਿਤ ਆਖਿਆ, ਉਹਨੇ ਆਖਿਆ ਇਹ ਪਾਰਟੀ ਦਾ ਫੰਡ ਆ ਤੇ ਦਾਸ ਆ ਜਿਹੜੇ ਉਹ ਭਾਰਤੀ ਜਨਤਾ ਪਾਰਟੀ ਦੇ ਜਮਾਂਦਰੂ ਭਗਤ ਆ। ਉਹਨਾਂ ਨੂੰ ਕੋਈ ਦੂਜੀ ਗੱਲ ਹੀ ਨਹੀਂ ਆਈ, ਕਿਉਂਕਿ ਪਾਰਟੀਆਂ ਤੇ ਨਾ ਕੋਈ ਡੰਡਾ ਤੇ ਨਾ ਕੋਈ ਡੰਡਾ ਟੈਕਸ ਆ। ਸਾਰਾ ਕੁਛ ਹੈ ਜਿਹੜਾ ਉਹ ਇਸ ਤਰੀਕੇ ਦੇ ਨਾਲ ਵੀ ਚੱਲੀ ਜਾਂਦਾ। ਕੱਲ ਬਰੇਲੀ ਦੇ ਵਿੱਚੋਂ ਬੋਰੀਆਂ ਨੋਟਾਂ ਦੀਆਂ ਸੜੀਆਂ ਸਨ। ਅੱਜ ਗੰਗਾ ਦੇ ਵਿੱਚੋਂ ਨੋਟ ਆ ਜਿਹੜੇ ਹਜ਼ਾਰ ਦੇ ਤਹਿਰ ਦੇ ਉਹ ਮਿਲੇ ਆ। ਹੁਣ ਇਹ ਪਤਾ ਨਹੀਂ ਕਿਹੜਾ ਬੇਵਕੂਫ ਇਹੋ ਜਿਹਾ ਕੰਮ ਕਰਨ ਡਿਆ, ਨਹੀਂ ਤੇ ਸਾਡੇ ਕਿਸਾਨ ਇੱਥੇ ਕਰਜ਼ਾਈ ਆ, ਘੱਟੋ ਘੱਟ 2.5 ਲੱਖ ਰੁਪਈਆ ਤੇ ਇਹਨਾਂ ਦੇ ਖਾਤਿਆਂ 'ਚ ਪਾਇਆ ਜਾ ਸਕਦਾ ਹੈ। ਦੂਜੀ ਗੱਲ, ਨੋਟਬੰਦੀ ਹੁਣ ਮੌਤਬੰਦੀ ਵੀ ਬਣਦੀ ਜਾਂਦੀ ਪਈ ਆ। ਕੇਰਲ ਦੇ ਵਿੱਚ ਇੱਕ ਬਜ਼ੁਰਗ ਅੱਜ ਲਾਈਨ ਦੇ ਵਿੱਚ ਲੱਗਾ ਸੀ ਨੋਟ ਚੇਂਜ ਕਰਾਉਣ ਲਈ, ਉਹਦੀ ਉੱਥੇ ਮੌਤ ਹੋ ਗਈ, 72 ਸਾਲ ਦਾ ਸੀਗਾ। ਇੱਕ ਬੀਬੀ ਹੋਰ ਕਿਸੇ ਰਾਜ ਦੇ ਵਿੱਚ ਉਹਨੇ ਜ਼ਮੀਨ ਸੰਪੱਤੀ ਜਿਹੜੀ ਵੇਚੀ ਸੀ, ਆਪਦੀ ਜ਼ਮੀਨ ਜਾਇਦਾਦ ਵੇਚ ਵੱਟ ਕੇ ਪੈਸਾ ਘਰੇ ਰੱਖਿਆ ਸੀ। ਜਦ ਉਹਨੂੰ ਪਤਾ ਲੱਗਿਆ ਕਿ ਭਾਈ ਜਿਹੜੇ ਨੋਟ ਤੇ ਇਹ ਤੇ ਮਿੱਟੀ ਆ, ਤੇ ਦੱਸਦੇ ਆ ਉਹਨੂੰ ਵੀ ਦਿਲ ਦਾ ਦੌਰਾ ਪਿਆ, ਉਹ ਮਰ ਗਈ ਆ। ਯਾਨੀ ਮੌਤਾਂ ਵੀ ਹੋਣੀਆਂ ਸ਼ੁਰੂ ਹੋ ਗਈਆਂ। ਆ ਸਾਡੇ ਜਿੱਦਣ ਐਲਾਨ ਹੋਇਆ ਲੁਧਿਆਣੇ, ਦੱਸਦੇ 2 ਵਪਾਰੀਆਂ ਨੂੰ ਦੌਰਾ ਪਿਆ ਇੱਕਦਮ। ਉਹ 2 ਵਪਾਰੀਆਂ ਨੂੰ ਦੌਰਾ ਹੁਣ ਕਾਹਤੋਂ ਪਿਆ ਸਾਰਿਆਂ ਨੂੰ ਪਤਾ ਹੈ, ਕਿਉਂਕਿ ਉਹਨਾਂ ਦੇ ਘਰੇ ਬਹੁਤ ਸਾਰਾ ਕਹਿ ਲਈਏ ਦੌਰਾ ਪਾਉਣ ਵਾਲਾ ਬੋਰਾ ਪਿਆ ਭਰਿਆ ਹੋਏਗਾ, ਤਾਂ ਹੀ ਉਹਨਾਂ ਨੂੰ ਦੌਰਾ ਪਿਆ। ਨੰਗਾ ਮਲੰਗਾ ਨੂੰ ਦੌਰਾ ਕਾਹਦਾ ਪੈਣਾ ਸੀ? ਪਰ ਇਹ ਦੌਰਾ ਜਿਹੜਾ ਪਾ ਰਹੇ ਆ, ਜਿਹਦਾ ਨਾਂ ਦੇ ਰਹੇ, ਜਿਹੜੀ ਸਿਆਸਤ ਹੋ ਰਹੀ ਆ, ਅਮਿਤ ਸ਼ਾਹ ਅੱਜ ਬਕਾਇਦਾ ਪ੍ਰੈਸ ਕਾਨਫਰੰਸ ਕਰਦਾ ਹੈ। ਉਹ ਕਹਿੰਦਾ ਹੈ ਕਿ ਇਹ ਚਾਰੇ ਪਾਰਟੀਆਂ ਐਕਸਪੋਜ਼ ਹੋ ਗਈਆਂ ਕਿ ਉਹ ਇਹੋ ਜਿਹੇ ਮਾੜੇ ਚੰਗੇ ਧੰਦੇ ਕਰਦੇ ਆ, ਲੈਣ ਦੇਣ ਇਹੋ ਜਿਹਾ ਕਰਦੇ, ਤਾਂ ਹੀ ਸਾਡੀ ਇਹ ਜਿਹੜੀ ਦੇਸ਼ ਪ੍ਰਤੀ ਏਡੀ ਵਧੀਆ ਕੋਸ਼ਿਸ਼ ਹੈ ਉਹਦੀ ਆਲੋਚਨਾ ਕਰਦੇ ਪਏ ਆ। ਅਮਿਤ ਸ਼ਾਹ ਉਦੋਂ ਹੀ ਪ੍ਰੈਸ ਕਾਨਫਰੰਸ ਕਰਦਾ ਜਦੋਂ ਭਾਰਤੀ ਜਨਤਾ ਪਾਰਟੀ ਬਿਲਕੁਲ ਨੱਕ ਤੱਕ ਫਸ ਜਾਂਦੀ ਹੈ। ਉਹਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਤੇ ਹੱਲਾ ਬੋਲਿਆ। ਪਰ ਇਹ ਜੋ ਕਹਿ ਰਹੇ ਆ ਕਿ ਅਸੀਂ ਕਾਲੇ ਧਨ ਤੇ ਵਾਰ ਕੀਤਾ ਹੈ, ਮੇਰੇ ਖਿਆਲ ਦੇ ਨਾਲ ਰਾਜ ਕਰਨਵੀਰ ਸਿੰਘ ਜੀ, ਮੇਰਾ ਮੰਨਣਾ ਜਿੱਥੋਂ ਤੱਕ ਜ਼ਿਆਤੀ ਤੌਰ ਤੇ ਇਹ ਕਾਲੇ ਧਨ ਤੇ ਵਾਰ ਨਹੀਂ, ਹਾਂ ਇਹ ਕਾਲੇ ਸਰਮਾਏ ਤੇ ਕਾਲੀ ਕਰੰਸੀ ਤੇ ਵਾਰ ਜ਼ਰੂਰ ਆ। ਕਿਉਂਕਿ ਦੇਖੋ ਕਾਲਾ ਧਨ ਆ ਜਿਹੜਾ ਉਹ ਸਿਰਫ ਨੋਟਾਂ ਦੇ ਰੂਪ 'ਚ ਨਹੀਂ ਹੁੰਦਾ, ਉਹ ਬੇਨਾਮੀ ਜਾਇਦਾਦ ਆ। ਉਹਦੇ 'ਚ ਹੀਰੇ ਵੀ ਆ ਜਾਂਦੇ ਆ, ਜੇਵਰਾਤ ਵੀ ਆ ਜਾਂਦੇ ਆ, ਉਹਦੇ 'ਚ ਬੇਨਾਮੀ ਸੌਦੇ ਜਿਹੜੇ ਵੱਡੇ ਵੱਡੇ, ਚਾਹੇ ਉਹ ਫੈਕਟਰੀਆਂ ਦੇ ਚਾਹੇ ਹੋਰ ਕਾਰੋਬਾਰਾਂ ਦੇ ਸੌਦੇ ਆ ਜਿਹੜੇ ਇੱਥੇ ਪੰਜਾਬ ਦੇ ਵਿੱਚ ਐਸੇ ਵੀ ਆ ਜਿਨ੍ਹਾਂ ਦਾ ਬਹੁਤ ਸਾਰਾ ਕਾਲਾ ਧਨ ਹੈ ਜਿਹੜਾ ਬੱਸਾਂ ਦੇ ਰੂਪ 'ਚ ਤੁਰਿਆ ਫਿਰਦਾ। ਸੋ ਇਹ ਕਈ ਰੂਪ ਦੇ ਵਿੱਚ ਆ। ਇਹ ਸਿਰਫ ਤੇ ਸਿਰਫ ਕਹਿ ਸਕਦੇ ਕਿ ਕਰੰਸੀ ਤੇ ਵਾਰ ਜ਼ਰੂਰ ਕੀਤਾ, ਸਟੀਕ ਕੀਤਾ, ਪਰ ਇਹਨਾਂ ਦੇ ਪ੍ਰਬੰਧ ਨੱਕ ਸਨ। ਪਰ ਜੋ ਹੁਣ ਇਹ ਪ੍ਰਚਾਰ ਕਰ ਰਹੇ ਆ ਕਿ ਅਸੀਂ ਕਾਲੇ ਧਨ ਤੇ ਵਾਰ ਕੀਤਾ, ਕਾਲੇ ਧਨ ਦਾ ਤਾਣਾ ਬਾਣਾ ਹਾਲੇ ਤੱਕ ਇਹਨਾਂ ਦੇ ਵੱਸ ਨਹੀਂ ਹੈ ਕਿ ਉਸ ਤਾਣੇ ਬਾਣੇ ਨੂੰ ਪਾੜ ਸੁੱਟਣ, ਉਸ ਤਾਣੇ ਬਾਣੇ ਨੂੰ ਨਸ਼ਟ ਕਰ ਸਕਣ। ਇੰਨਾ ਜ਼ਰੂਰ ਹੈ ਕਿ ਕਾਲੀ ਕਰੰਸੀ ਤੇ ਵਾਰ ਕਰਕੇ ਕਾਲੇ ਕਮਾਈ ਵਾਲੇ ਲੋਕਾਂ ਨੂੰ ਥੋੜਾ ਸੰਦੇਸ਼ ਜ਼ਰੂਰ ਦੇਣ 'ਚ ਕਾਮਯਾਬ ਹੋਇਆ। ਪਰ ਜਿਸ ਤਰ੍ਹਾਂ ਦੇ ਪ੍ਰਬੰਧ ਆ, ਜੇ ਇਸ ਤਰ੍ਹਾਂ ਦੇ ਪ੍ਰਬੰਧ 8-10 ਦਿਨ ਤੱਕ ਰਹੇ ਔਰ ਸੁਧਰੇ ਨਾ, ਕੋਈ ਸੁਧਾਰ ਨਾ ਆਇਆ ਇਸ ਵਿਵਸਥਾ ਦੇ ਵਿੱਚ, ਤੇ ਫਿਰ ਭਾਰਤੀ ਜਨਤਾ ਪਾਰਟੀ ਸੋਚ ਲਵੇ ਕਿ ਹੁਣ ਤੇ ਲਾਭ ਵਾਲੀ ਸਥਿਤੀ 'ਚ ਆ, ਮੁੜ ਕੇ ਫਿਰ ਲਾਭ ਨਹੀਂ, ਮੁੜ ਕੇ ਹਾਨੀਆਂ ਦਾ ਦੌਰ ਚੱਲ ਪੈਣਾ। ਜੀ ਤੇ ਆਪਾਂ ਮਿੰਟੂ ਜੀ, ਆਪਾਂ ਪੰਜਾਬ ਵੱਲ ਨੂੰ ਰੁਖ ਕਰੀਏ ਤੇ SYL ਤੇ ਸਿਆਸਤ ਨੇ ਵਿੱਢਿਆ ਆਪੋ ਆਪਣਾ ਸਿਆਸੀ ਪ੍ਰੋਗਰਾਮ। ਕਾਂਗਰਸੀਆਂ ਨੇ ਕੱਲ ਹੀ ਆਖ ਦਿੱਤਾ ਸੀ ਕਿ ਅਸੀਂ ਅਸਤੀਫੇ ਦੇ ਦੇਣੇ ਆ। ਉਹਨਾਂ ਨੇ ਅਸਤੀਫੇ ਵੈਸੇ ਹੀ ਲਿਖ ਕੇ ਆਪੋ ਆਪਣੀ ਕੁੜਤੀ ਦੇ ਵਿੱਚ ਪਾਏ ਸੀਗੇ, ਬਸ ਦੇਰ ਸੀ ਕਿ ਉਧਰੋਂ ਆਵੇ ਫੈਸਲਾ ਤੇ ਉਧਰੋਂ ਅਸਤੀਫੇ ਜਿਹੜੇ ਭੜਕਾ ਕੇ ਮਾਰੀਏ। ਕੈਪਟਨ ਅਮਰਿੰਦਰ ਸਿੰਘ ਨੇ ਤੇ ਕੱਲ ਜਿਸ ਤਰੀਕੇ ਦੇ ਨਾਲ ਅਸਤੀਫਾ ਦਿੱਤਾ, ਉਹ ਇਸ ਤਰ੍ਹਾਂ ਲੱਗਦਾ ਸੀ ਕਿ ਜਿਸ ਤਰ੍ਹਾਂ ਉਹ ਬੜੇ ਦਿਨਾਂ ਤੋਂ ਟੈਲੀਵਿਜ਼ਨ ਤੇ ਅੱਗੇ ਹੀ ਬੈਠੇ ਆ ਕਿ ਕਦੋਂ ਖਬਰ ਫਲੈਸ਼ ਹੋਵੇ ਤੇ ਕਦੋਂ ਅਸਤੀਫਾ ਜਿਹੜਾ ਉਹ ਮੇਜ਼ ਤੇ ਜਾਵੇ। ਨਾਲ ਦੀ ਨਾਲ ਹੀ ਇਹ ਵੀ ਐਲਾਨ ਆ ਗਿਆ ਸੀ ਕਿ ਵਿਧਾਨ ਕਾਰਜ ਜਿਹੜੇ MLA ਆ ਸਾਡੇ, ਉਹ ਵੀ ਦੇਣਗੇ ਅਸਤੀਫਾ। ਉਹਨਾਂ ਨੇ ਅੱਜ ਸਾਰਿਆਂ ਨੇ ਅਸਤੀਫਾ ਜਿਹੜਾ ਉਹ ਜਾ ਕੇ ਵਿਧਾਨ ਸਭਾ ਦੀ ਸਕੱਤਰ ਹੈ ਜਿਹੜੇ ਉਹਨਾਂ ਨੂੰ ਸੌਂਪ ਦਿੱਤਾ, ਕਿਉਂਕਿ ਸਪੀਕਰ ਸਾਹਿਬ ਤੇ ਮੌਜੂਦ ਨਹੀਂ ਸੀ। ਸਕੱਤਰ ਨੂੰ ਅਸਤੀਫਾ ਦੇਣਾ, ਇਹਦਾ ਮਤਲਬ ਕਿ ਉਹ ਅਸਤੀਫਾ ਜਿਹੜਾ ਉਹ ਪਹੁੰਚ ਗਿਆ ਹਾਊਸ ਤੱਕ, ਆਉਣ ਵਾਲੇ ਦਿਨਾਂ 'ਚ ਪ੍ਰਵਾਨ ਕਰ ਲਿਆ ਜਾਏਗਾ। ਇਜਲਾਸ ਜਿਹੜਾ ਹੋਣਾ 16 ਨੂੰ ਇਹਨਾਂ ਨੇ ਸੱਦਿਆ, ਅਕਾਲੀ ਦਲ ਭਾਜਪਾ ਨੇ। ਉਹ ਮੇਰੇ ਖਿਆਲ ਦੇ ਨਾਲ ਉੱਥੇ ਹੁਣ ਵਿਰੋਧੀ ਧਿਰ ਹੈ ਜਿਹੜੀ, ਉਹਦੇ 'ਚ ਇਹ ਕਾਂਗਰਸ ਤੇ ਹੋਏਗੀ ਨਹੀਂ, ਉਹਦੇ 'ਚ ਵਿਰੋਧੀ ਧਿਰ ਹੋਏਗੀ ਬੈਂਸ ਬ੍ਰਦਰਸ, ਕਿਉਂਕਿ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਅਸੀਂ ਅਸਤੀਫਾ ਨਹੀਂ ਦੇਣਾ, ਅਸੀਂ ਤੇ ਉੱਥੇ ਹਿਸਾਬ ਲੈਣਾ।
ਕਿ ਕਿਹੜੇ ਬੰਦੇ ਨੇ ਗਦਾਰੀ ਕੀਤੀ ਹੈ, ਕਿਹੜੇ ਨੇ ਕੀ ਕੀਤਾ। ਅਸੀਂ ਤੇ ਉੱਥੇ ਚਿੱਠੇ ਖੋਲਣੇ ਆ, ਉਦੋਂ ਬਾਅਦ ਫਿਰ ਵੇਖਾਂਗੇ ਕੀ ਕਰਨਾ ਹੈ। ਦੂਜੇ ਪਾਸੇ ਕਾਂਗਰਸ ਜਿਹੜੀ ਹੈ ਉਹ ਅਸਤੀਫੇ ਦੇਣ ਤੋਂ ਬਾਅਦ ਹੁਣ ਦੂਜੇ ਪਾਸੇ ਲੋਕਾਂ ਦੇ ਵਿੱਚ ਜਾਣ ਨੂੰ ਤੁਰ ਪਈ ਹੈ। ਕਾਂਗਰਸ ਨੇ ਬਾਦਲ ਦੇ ਹਰੇਕ ਹਲਕੇ ਦੇ ਵਿੱਚ ਪੁਤਲੇ ਫੂਕਣ ਦਾ ਐਲਾਨ ਕਰ ਦਿੱਤਾ। ਵੱਡੀ ਰੈਲੀ ਰੱਖੀ ਇਹਨਾਂ ਨੇ ਐਤਵਾਰ ਨੂੰ ਅਬੋਹਰ ਦੇ ਵਿੱਚ, ਜੋ ਸੁਨੀਲ ਜਾਖੜ ਦਾ ਆਪਣਾ ਲੋਕਲ ਏਰੀਆ ਵੀ ਹੈ ਤੇ ਇਹਦਾ ਚੋਣ ਖੇਤਰ ਵੀ ਹੈ। ਇੱਥੋਂ ਇਹਨਾਂ ਨੇ ਰੈਲੀ ਦੀ ਵੀ ਸ਼ੁਰੂਆਤ ਕਰਨੀ ਹੈ। ਦੂਜੇ ਪਾਸੇ ਅਕਾਲੀ ਇਹਨੂੰ ਡਰਾਮਾ ਕਰਾਰ ਦੇ ਰਹੇ। ਸੁਖਬੀਰ ਸਿੰਘ ਬਾਦਲ ਕਹਿੰਦਾ ਜੇ ਕੈਪਟਨ ਇੰਨਾ ਹੀ ਪੰਜਾਬ ਪੱਖੀ ਹੈ ਤੇ ਇਹਦੇ ਇਕੱਲੇ ਨੇ ਕਿਉਂ ਆਪਣਾ ਅਸਤੀਫਾ ਦਿੱਤਾ? ਇਹ ਤੇ ਵੈਸੇ ਵੀ ਅਸਤੀਫਾ ਦੇਣ ਵਾਲਾ ਸੀ, ਦੂਜੇ ਮੈਂਬਰ ਪਾਰਲੀਮੈਂਟਾਂ ਨੇ ਕਿਉਂ ਨਹੀਂ ਦਿੱਤਾ? ਉਹ ਫਿਰ ਕੈਪਟਨ ਅਮਰਿੰਦਰ ਸਿੰਘ ਮੈਦਾਨ ਚ ਆ ਗਿਆ। ਉਹ ਕਹਿੰਦਾ ਜੀ ਹੁਣ ਅਸੀਂ ਸਾਰਿਆਂ ਨੇ ਅਸਤੀਫਾ ਦੇ ਕੇ ਲੜਾਈ ਥੋੜੀ ਹਾਰਨੀ ਸੀ ਪੰਜਾਬ ਦੀ, ਅਸੀਂ 3-4 ਬੰਦੇ ਰੱਖੇ ਆ ਉੱਥੇ, ਇਹ ਸਾਡੀ ਲੜਾਈ ਲੜਨਗੇ, ਮੈਂ ਅਸਤੀਫਾ ਦੇ ਦਿੱਤਾ। ਸੋ ਉਹਨਾਂ ਨੇ ਅੱਗੋਂ ਇਹ ਤਰਕ ਦੇ ਦਿੱਤਾ ਹੈ। ਇਹ ਆਪਸ ਦੇ ਵਿੱਚ ਹੁਣ ਬਹੁਤ ਬਿਆਨੀ ਹੋਣ ਡੇ। ਅੱਜ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਖ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਚੀਚੀ ਤੇ ਖੂਨ ਲਾ ਕੇ ਜਿਹੜਾ ਸ਼ਹੀਦ ਹੋਣ ਨੂੰ ਫਿਰਦਾ। ਉਧਰ ਬਾਦਲ ਸਾਹਿਬ ਨੇ ਅੱਜ ਬਹੁਤ ਇੱਕ ਹੋਰ ਵਿਚਿੱਤਰ ਜਿਹਾ ਕੰਮ ਕੀਤਾ, ਕਿਉਂਕਿ ਪਿਛਲੇ ਮਹੀਨੇ ਬਾਦਲ ਸਾਹਿਬ ਇੱਥੇ ਲੰਬੀ ਚ ਆਏ ਸਨ ਤੇ ਆ ਗਏ ਸੀ ਕਿ ਲੰਬੀ ਵਾਲਿਓ ਹੁਣ ਮੇਰੀ ਫਤਿਹ ਪ੍ਰਵਾਨ ਕਰਿਓ, ਜਿੰਨਾ ਕੋ ਮੇਰੇ ਤੋਂ ਹੋਇਆ ਸਰਿਆ ਮੈਂ ਤੁਹਾਡਾ ਕੀਤਾ। ਹੁਣ ਇਸ ਸਰਕਾਰ ਦਾ ਜਿਹੜਾ ਆਪਣਾ ਮੇਲ ਮਿਲਾਪ ਸੀ ਉਹ ਖਤਮ ਹੁੰਦਾ ਹੈ। ਅਗਲੀ ਵਾਰ ਜੇ ਤੁਸੀਂ ਸੇਵਾ ਦਾ ਮੌਕਾ ਦਿੱਤਾ ਤੇ ਆਪਾਂ ਮਿਲਾਂਗੇ। ਯਾਨੀ ਉਹਦੇ ਕਹਿਣ ਦਾ ਮਤਲਬ ਸੀ ਕਿ ਲੰਬੀ ਹਲਕੇ ਚੋਂ ਮੇਰੇ ਸੰਗਤ ਦਰਸ਼ਨ ਜਿਹੜੇ ਓਵਰ ਹੋ ਗਿਆ ਇਹ ਸਰਕਾਰ ਦੇ। ਅੱਜ ਅਚਨਚੇਤ ਇਹ ਖਬਰ ਆਉਂਦੀ ਹੈ ਕਿ ਬਾਦਲ ਸਾਹਿਬ ਹੈ ਜਿਹੜੇ ਲੰਬੀ ਹਲਕੇ ਦੇ ਵਿੱਚ ਸੰਗਤ ਦਰਸ਼ਨ ਕਰਨ ਲਈ ਆ ਰਹੇ ਆ ਸਵੇਰੇ। ਸਾਰੇ ਜਿਹੜੇ ਆ ਉਹ ਲੋਕ ਹੈਰਾਨ ਦੰਗ ਆ ਕਿ ਇਹ ਪਹਿਲਾਂ ਤੇ ਪ੍ਰੋਗਰਾਮ ਨਹੀਂ ਸੀ, ਅਚਾਨਕ ਪ੍ਰੋਗਰਾਮ ਕਿਉਂ ਬਣਿਆ। ਹੁਣ ਵਿੱਚੋਂ ਇਹ ਵੀ ਗੱਲ ਸੁਣਨ ਨੂੰ ਮਿਲਦੀ ਪਈ ਹੈ ਕਿ ਇੱਕ ਤੇ ਇਹਨਾਂ ਨੇ ਤਰਕੀਬ ਲੜਾਈ ਹੈ ਕਿ 8 ਦਸੰਬਰ ਨੂੰ ਅਕਾਲੀਆਂ ਨੇ ਮੋਗੇ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਰੱਖ ਲਈ ਹੈ ਇਸ ਮੁੱਦੇ ਤੇ, ਕਿਉਂਕਿ ਇਹਨਾਂ ਨੇ ਨਾਅਰਾ ਦਿੱਤਾ ਪਾਣੀ ਬਚਾਓ ਪੰਜਾਬ ਬਚਾਓ। ਤੇ ਉਸ ਰੈਲੀ ਲਈ ਲਾਮਬੰਦੀ ਜਿਹੜੀ ਉਹ ਇਹਨਾਂ ਨੇ ਸ਼ੁਰੂ ਵੀ ਕਰ ਦਿੱਤੀ ਹੈ। ਲੰਬੀ ਚ ਸ਼ੁਰੂਆਤ ਇਸ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਐਤਕੀ ਲੰਬੀ ਚੋਂ ਵੀ ਇਹਨਾਂ ਨੂੰ ਖੁਫੀਆ ਖਬਰਾਂ ਜਿਹੜੀਆਂ ਉਹ ਦੁਖੀ ਕਰਨ ਵਾਲੀਆਂ ਮਿਲਦੀਆਂ ਪਈਆਂ। ਸੋ ਇੱਕ ਗੇੜਾ ਬਾਦਲ ਸਾਹਿਬ ਇੱਧਰ ਲਾ ਰਹੇ ਆ ਤੇ ਮੈਨੂੰ ਪੂਰੀ ਉਮੀਦ ਆ ਜਦੋਂ ਇੱਥੇ ਕੱਲ ਨੂੰ ਸੰਗਤ ਦਰਸ਼ਨ ਚ ਬਹਿਣਗੇ ਇੱਕ ਡਾਇਲੋਗ ਉਹ ਜ਼ਰੂਰ ਛੱਡਣਗੇ ਕਿ ਭਾਈ ਸਾਹਿਬ ਲੀੜੇ ਸਾਰੇ ਜਣੇ ਝੋਲੀ ਚ ਪਾ ਕੇ ਰੱਖਿਓ, ਘਰ ਦੀਆਂ ਨੂੰ ਤੁਸੀਂ ਆਪਣੀਆਂ ਨੂੰ ਪਹਿਲਾਂ ਕਹਿ ਕੇ ਰੱਖਿਓ, ਸਮਝਾ ਕੇ ਰੱਖਿਓ, ਆਪਾਂ ਨੂੰ ਜੇਲ੍ਹ 'ਚ ਜਾਣਾ ਪੈ ਸਕਦਾ। ਉਹਨਾਂ ਨੇ ਇਹ ਜ਼ਰੂਰ ਕਹਿਣਾ ਹੀ ਆ। ਸੋ ਹਰ ਪਾਸੇ ਸਿਆਸਤ ਹੈ। ਆਮ ਆਦਮੀ ਪਾਰਟੀ ਵਾਲੇ ਵੀ ਘੱਟ ਨਹੀਂ, ਉਹਨਾਂ ਨੇ ਅੱਜ 4-5 ਦਰਜਨ ਹੈ ਜਿਹੜੇ ਵੱਡੇ ਆਪਦੇ ਲੀਡਰ ਕਪੂਰੀ ਭੇਜ ਦਿੱਤੇ ਉੱਥੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ। ਵੈਸੇ ਉੱਥੇ ਲੀਡਰ ਹੀ ਲੀਡਰ ਸੀਗੇ, ਵਲੰਟੀਅਰਸ ਬਹੁਤ ਘੱਟ ਦਿਸੇ ਆ, ਲੀਡਰ ਜ਼ਿਆਦੇ ਸਨ। ਦੂਜੇ ਪਾਸੇ ਜੇ ਦੇਖੀਏ ਤਾਂ ਸੁੱਚਾ ਸਿੰਘ ਛੋਟੇਪੁਰ ਦਾ ਧੜਾ ਹਾਲੇ ਤੱਕ ਮੈਦਾਨ 'ਚ ਨਹੀਂ ਉਤਰਿਆ, ਨਾ ਹੀ ਪੰਥਕ ਜਥੇਬੰਦੀਆਂ, ਕਿਉਂਕਿ ਉਹਨਾਂ ਦੀ ਧਰਪਕੜ ਆ ਜਿਹੜੀ ਉਹ ਸਰਬੱਤ ਖਾਲਸਾ ਵਾਲੇ ਮੁੱਦੇ ਤੇ ਹੋਈ ਆ, ਇਸ ਕਰਕੇ ਉਹ ਥੋੜਾ ਜਿਹਾ ਹਾਲੇ ਪਿੱਛੇ ਨੇ ਫਰੇਮ ਦੇ। ਪਰ ਇਹ ਤਿੰਨੇ ਪਾਰਟੀਆਂ ਜਿਹੜੀਆਂ ਉਹ ਪੂਰਾ ਵਾਹ ਲਾ ਰਹੀਆਂ ਕਿ ਕਿਸੇ ਤਰੀਕੇ ਦੇ ਨਾਲ ਅਸੀਂ SYL ਦੀ ਨਹਿਰ ਹਾਲਾਂਕਿ ਉਹ ਸੁੱਕੀ ਹੈ ਵੀ ਉਹਦੇ 'ਚ ਗੋਤਾ ਲਾ ਕੇ ਆਪਣੇ ਆਪ ਨੂੰ ਨਿਹਾਲ ਕਰ ਲਈਏ, ਵੋਟਾਂ ਸਾਨੂੰ ਮਿਲ ਜਾਣ। ਪੂਰੀ ਕੋਸ਼ਿਸ਼ ਹੋ ਰਹੀ ਹੈ। ਪਰ ਜੇ SYL ਦੇ ਭਵਿੱਖ ਦੀ ਗੱਲ ਕਰੀਏ ਤਾਂ ਭਵਿੱਖ ਹੈ ਥੋੜਾ ਜਿਹਾ ਉਹ ਕਿਤੇ ਨਾ ਕਿਤੇ ਦੁਖਾਂਤ ਵਾਲਾ ਵੀ ਨਜ਼ਰ ਆਉਂਦਾ ਹੈ। ਅੱਜ ਜਿਹੜੀ ਉੱਥੋਂ ਦੀ ਹਰਿਆਣੇ ਦੀ ਸਟੇਟ ਟਰਾਂਸਪੋਰਟ ਆ, ਉਹਨਾਂ ਨੇ ਆਪਣੀਆਂ ਬੱਸਾਂ ਜਿਹੜੇ ਰੂਟ ਆ ਉਹ ਬੰਦ ਕਰ ਦਿੱਤੇ। ਨਾਲ ਦੀ ਨਾਲ ਜਵਾਬ ਦੇ ਵਿੱਚ ਪੰਜਾਬ ਵਾਲਿਆਂ ਨੇ ਵੀ ਆਪਣੀਆਂ ਬੱਸਾਂ ਆਖਿਆ ਅਸੀਂ ਨਹੀਂ ਘਲਾਉਣੀਆਂ ਉੱਧਰ। ਦੋਨੇ ਬੱਸਾਂ ਜਿਹੜੀਆਂ ਉਹ ਤੇ ਰੋਕੀਆਂ ਹੀ ਰੋਕੀਆਂ। ਉੱਧਰ ਜਿਹੜਾ ਖਾਪ ਪੰਚਾਇਤ ਦਾ ਲਾਣਾ ਹੈ ਉਹਨਾਂ ਨੇ ਆਖਿਆ ਕਿ ਅਸੀਂ ਦਿੱਲੀ ਨਾਲੋਂ ਇਹਨਾਂ ਦਾ ਰਸਤਾ ਕੱਟ ਦਿਆਂਗੇ, ਦਿੱਲੀ ਨਾਲੋਂ ਇਹਨਾਂ ਦਾ ਰਾਹ ਕੱਟ ਦਿਆਂਗੇ ਜੇਕਰ 1-2 ਦਿਨਾਂ ਦੇ ਵਿੱਚ ਕੋਈ ਫੈਸਲਾ ਨਹੀਂ ਹੁੰਦਾ। ਉਹਨਾਂ ਦਾ ਇੱਕ ਬੁੱਝੜ ਜਿਹਾ ਮੰਤਰੀ ਹੈ ਅਨਿਲ ਵਿਜ, ਉਹਨੂੰ ਬੋਲਣ ਦੀ ਭੋਰਾ ਨਹੀਂ ਅਕਲ। ਉਹ ਅੱਜ ਬਹੁਤ ਗਾਂਹ ਤੱਕ ਬੋਲਿਆ, ਉਹਨੇ ਆਖਿਆ ਕਿ ਮਿਲਟਰੀ ਲਾ ਕੇ ਦਵਾ-ਦਵ ਜਿਹੜੀ ਨਹਿਰ ਪਟਾਉਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਹੁਣ ਦੇਖੋ ਫੈਸਲਾ ਜਿਹੜਾ ਰਾਸ਼ਟਰਪਤੀ ਦੇ ਕੋਲ ਆ। ਰਾਸ਼ਟਰਪਤੀ ਨੂੰ ਸਾਡਾ ਮੁੱਖ ਮੰਤਰੀ ਪੱਤਰ ਲਿਖਦਾ ਪਿਆ ਕਿ ਸਾਨੂੰ ਸਮਾਂ ਦਿਓ, ਅਸੀਂ ਤੁਹਾਨੂੰ ਮਿਲਣਾ। ਰਾਸ਼ਟਰਪਤੀ ਨੇ ਰਾਏ ਜਿਹੜੀ ਆ ਉਹ ਦੁਬਾਰਾ ਫੇਰ ਪ੍ਰਧਾਨ ਮੰਤਰੀ ਕੋਲ ਘੱਲਣੀ ਹੈ ਕਿਉਂਕਿ ਮੁੱਦਾ ਇਹ ਤਕਨੀਕੀ ਤੌਰ ਤੇ ਸਮਝਣ ਵਾਲਾ ਹੈ। ਅਸਲ ਦੇ ਵਿੱਚ ਕੀ ਸੀ ਕਿ ਜਿਹੜਾ ਟਰਮੀਨੇਸ਼ਨ ਐਕਟ ਸੀਗਾ 2004 ਵਾਲਾ, ਜਦੋਂ ਪੰਜਾਬ ਵਾਲਿਆਂ ਨੇ ਪਾਸ ਕਰ ਦਿੱਤਾ ਫਿਰ ਉਹਨੂੰ ਸੈਂਟਰ ਸਰਕਾਰ ਨੇ ਅੱਗੇ ਰਾਸ਼ਟਰਪਤੀ ਕੋਲ ਭੇਜਿਆ ਸੀ। ਉਦੋਂ ਰਾਸ਼ਟਰਪਤੀ ਹੁੰਦੇ ਸਨ APJ ਅਬਦੁਲ ਕਲਾਮ। ਉਹਨਾਂ ਨੇ ਅੱਗੇ ਸੁਪਰੀਮ ਕੋਰਟ ਨੂੰ ਫਾਰਵਰਡ ਕੀਤਾ ਸੀ। ਹੁਣ ਸੁਪਰੀਮ ਕੋਰਟ ਨੇ ਦੁਬਾਰਾ ਰਾਸ਼ਟਰਪਤੀ ਨੂੰ ਭੇਜਣਾ, ਰਾਸ਼ਟਰਪਤੀ ਨੇ ਦੁਬਾਰਾ ਫਿਰ ਸੈਂਟਰ ਸਰਕਾਰ ਯਾਨੀ ਪ੍ਰਧਾਨ ਮੰਤਰੀ ਦੇ ਕੋਲ ਭੇਜਣਾ। ਗੇਂਦ ਜਿਹੜੀ ਹੈ ਪੂਰੀ ਤਰ੍ਹਾਂ ਪ੍ਰਧਾਨ ਮੰਤਰੀ ਦੇ ਪਾਲੇ 'ਚ ਆ। ਮੋਦੀ ਨੇ
ਕਿਹੜੇ ਪਲੜੇ 'ਚ ਇਹ ਪਾਣੀ ਤੋਲਣਾ ਹੈ ਉਹ ਮੋਦੀ ਤੇ ਨਿਰਭਰ ਕਰਦਾ ਹੈ। ਪਰ ਜਿੱਥੋਂ ਤੱਕ ਸਿਆਸੀ ਮਾਹਰ, ਜਿੱਥੋਂ ਤੱਕ ਪਾਣੀਆਂ ਦੇ ਮਾਹਰ, ਜਿੱਥੋਂ ਤੱਕ ਪੱਤਰਕਾਰਤਾ ਦੇ ਮਾਹਰ, ਉਹਨਾਂ ਦਾ ਮੰਨਣਾ ਹੈ, ਉਹ ਕਹਿੰਦੇ ਕਿ ਇਹ SYL ਦਾ ਮੁੱਦਾ ਜਿਹੜਾ, ਇਹਦੇ SYL ਦੇ ਮੁੱਦੇ ਦੀ ਜਿਹੜੀ ਕੇਂਦਰ ਬਿੰਦੂ ਹੈ ਨਹਿਰ, ਉਸ ਨਹਿਰ ਦੇ ਵਿੱਚ ਪਾਣੀ ਕਦੇ ਨਹੀਂ ਵਗਣਾ। ਇਹਦੇ 'ਚ ਸਿਰਫ ਤੇ ਸਿਰਫ ਵਗਣੀ ਹੈ ਸਿਆਸਤ, ਜਿਹੜੀ ਉਧਰ ਵੀ ਫਾਇਦਾ ਦਿੰਦੀ ਹੈ, ਜਿਹੜੀ ਇੱਧਰ ਵੀ ਫਾਇਦਾ ਦਿੰਦੀ ਹੈ। ਹਾਲ ਦੀ ਘੜੀ ਉਹੀ ਹੋ ਰਿਹਾ, ਉਧਰ ਵੀ ਖਿੱਚੋਤਾਣ ਇਹੋ ਹੀ ਹੈ। ਇਹ ਫਰਕ ਸਿਰਫ ਇੰਨਾ ਹੈ ਕਿ ਉਧਰਲੇ ਪਾਸੇ ਸ਼ੰਭੂ ਬਾਰਡਰ ਦੇ ਪਾਰ ਉਹ ਸਾਰੀਆਂ ਧਿਰਾਂ ਇਕੱਠੀਆਂ ਨੇ, ਇੱਧਰ ਸਾਰੀਆਂ ਸਿਆਸੀ ਧਿਰਾਂ ਅੱਡੋ ਅੱਡ ਆਪਣੀ ਵੋਟ ਦੀ ਜੁਗਤ ਲੜਾ ਰਹੀਆਂ। ਫਰਕ ਕੋਈ ਨਹੀਂ। ਸਿਆਣੇ ਉਹ ਜਿਹੜੇ ਲੋਕ ਆ, ਬੁੱਧੀਜੀਵ ਲੋਕ ਆ, ਉਹ ਇਹੋ ਕਹਿੰਦੇ ਕਿ SYL ਨਹਿਰ ਹਾਲੇ ਨਿਕਟਵਰਤੀ ਸਮੇਂ 'ਚ, ਨੇੜਲੇ ਭਵਿੱਖ ਦੇ ਵਿੱਚ ਬਣੇਗੀ ਨਹੀਂ। ਜੀ ਜੀ ਜੀ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਸਲਮਾਨ ਖਾਨ ਦੀਆਂ ਧੜਕਣਾਂ ਫੇਰ ਤੇਜ਼, ਸੁਪਰੀਮ ਕੋਰਟ ਨੇ ਨੋਟਿਸ ਭੇਜਿਆ। ਹਾਂ, ਸਲਮਾਨ ਖਾਨ ਦੀ ਵੀ ਜਿਵੇਂ ਕਹਿੰਦੇ ਹੁੰਦੇ ਨਾ, ਫਸ ਗਈ ਜਾਨ ਸਿਕੰਜੇ ਅੰਦਰ ਜੋ ਵੇਲਣ ਵਿੱਚ ਗੰਨਾ। ਅੱਗੇ ਤੇ ਨਿਕਲ ਗਿਆ ਮਾਰ ਕੇ ਛੜੱਪੇ। ਸੁਪਰੀਮ ਕੋਰਟ ਦੇ ਵਿੱਚ ਜਦੋਂ ਬੰਦਾ ਫਸ ਜਾਂਦਾ ਨਾ, ਧੜਕਣਾਂ ਰੁਕ ਜਾਂਦੀਆਂ, ਕਿਉਂਕਿ ਉਦੋਂ ਉੱਤੇ ਜਾਣ ਲਈ ਤੁਹਾਡੇ ਕੋਲ ਰਸਤੇ ਆ ਜਿਹੜੇ ਬੰਦ ਹੋ ਜਾਂਦੇ ਆ। ਸੁਪਰੀਮ ਕੋਰਟ ਮਤਲਬ ਕਿ ਸਰਬ ਉੱਚ। ਸੁਪਰੀਮ ਕੋਰਟ ਦੇ ਵਿੱਚ ਇਹਦਾ ਮਾਮਲਾ ਗਿਆ ਚਿੰਕਾਰਾ ਸ਼ਿਕਾਰ ਕਾਂਡ ਵਾਲਾ। ਉਹਦੇ 'ਚ ਇਹ ਬਰੀ ਹੋ ਗਿਆ ਸੀ। ਰਾਜਸਥਾਨ ਸਰਕਾਰ ਤੇ ਦਬਾਅ ਸੀ, ਕਿਉਂਕਿ ਉੱਥੇ ਬਿਸ਼ਨੋਈ ਸਮਾਜ ਹੈ ਜਿਹੜਾ ਬਹੁਤ ਵੱਡੇ ਪੱਧਰ ਤੇ ਉਹ ਸੱਤਾ ਤੇ ਵਿੱਚ ਤਾਕਤ ਰੱਖਦਾ ਹੈ, ਸਮਾਜ ਦੇ ਵਿੱਚ ਵੀ ਤਾਕਤ ਰੱਖਦਾ ਹੈ। ਬਹੁਤ ਸਾਰੇ ਸਮੀਕਰਨ ਉਹ ਬਣਾਉਂਦੇ ਵਿਗਾੜਦੇ, ਬੜੀ ਤਾਕਤਵਰ ਹਸਤੀ ਹੈ ਬਿਸ਼ਨੋਈਆਂ ਦੀ। ਉਹਨਾਂ ਨੇ ਦਬਾਅ ਪਾਇਆ ਸਰਕਾਰ ਤੇ ਕਿ ਤੁਸੀਂ ਇਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ 'ਚ ਰਿਟ ਕਿਉਂ ਨਹੀਂ ਪਾਉਂਦੇ। ਫਿਰ ਮਜਬੂਰਨ ਵਸੁੰਧਰਾ ਰਾਜੇ ਦੀ ਸਰਕਾਰ ਨੂੰ ਸੁਪਰੀਮ ਕੋਰਟ 'ਚ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਰਿਟ ਦਾਖਲ ਕਰਨੀ ਪਈ ਹੈ। ਹੁਣ ਰਿਟ ਦਾ ਜਿਹੜਾ ਆਧਾਰ ਬਣਾਇਆ ਗਿਆ, ਉਹ ਇਹ ਬਣਾਇਆ ਗਿਆ ਕਿ ਜਿਹੜਾ ਇਸ ਕੇਸ ਦਾ ਮੁੱਖ ਗਵਾਹ ਸੀ ਹਰੀਸ਼ ਦੁਲਾਨੀ ਉਹ ਬੰਦਾ ਸੀ ਜਿਹੜਾ ਉਸ ਸਮੇਂ ਸਲਮਾਨ ਦਾ ਡਰਾਈਵਰ ਸੀ। ਉਹਨੇ ਹੇਠਲੇ ਪੱਧਰ ਤੇ ਜਦੋਂ ਇਹ ਕੇਸ ਸ਼ੁਰੂ ਹੋਇਆ ਮੁੱਢਲੇ ਦੌਰ ਦੇ ਵਿੱਚ, ਤੇ ਉਹਨੇ ਇਹ ਗੱਲ ਆਖੀ ਸੀ ਕਿ ਮੈਂ ਉਹ ਜਿਪਸੀ ਚਲਾਉਂਦਾ ਸੀ, ਜਿਸ ਜਿਪਸੀ ਦੇ ਸ਼ਿਕਾਰ ਹੋਇਆ ਉਸ ਦਿਨ ਸਲਮਾਨ ਨੇ ਮੈਨੂੰ ਪਿੱਛੇ ਬਿਠਾ ਦਿੱਤਾ, ਆਪ ਜਿਪਸੀ ਚਲਾਉਣ ਲੱਗ ਪਿਆ ਤੇ ਮੁੜ ਕੇ ਇਹਨੇ ਅੱਗੇ ਜਾ ਕੇ ਸ਼ਿਕਾਰ ਕੀਤਾ। ਫਿਰ ਉਹਨੂੰ ਹਿਰਨ ਨੂੰ ਲੱਦਿਆ, ਮਾਰਿਆ, ਫਿਰ ਵੱਢਿਆ, ਖਾਧਾ, ਸਾਰਾ ਕੁਝ ਉਹਨੇ ਦੱਸਿਆ। ਮੁੜ ਕੇ ਉਹ ਬੰਦਾ ਜਿਹੜਾ ਉਹ ਗਾਇਬ ਹੋ ਜਾਂਦਾ ਹੈ। ਅਦਾਲਤ ਨੂੰ ਵਾਰ-ਵਾਰ ਸਮਨਿੰਗ ਕਰਦੀ ਹੈ, ਵਾਰ-ਵਾਰ ਸੁਨੇਹੇ ਭੇਜਦੀ ਹੈ, ਉਹ ਬੰਦਾ ਆਉਂਦਾ ਹੀ ਨਹੀਂ। ਉਹਦੀ ਗਵਾਹੀ ਹੈ ਜਿਹੜੀ ਕੱਟ ਦਿੱਤੀ ਜਾਂਦੀ ਹੈ, ਜਿਹਦਾ ਫਾਇਦਾ ਸਿੱਧੇ ਤੌਰ ਤੇ ਸਲਮਾਨ ਖਾਨ ਨੂੰ ਮਿਲਦਾ ਹੈ। ਸਲਮਾਨ ਖਾਨ ਜਿੱਦਣ ਬਰੀ ਹੋ ਜਾਂਦਾ ਹੈ, ਉਸ ਤੋਂ 2 ਦਿਨਾਂ ਬਾਅਦ ਮੀਡੀਆ ਉਹਨੂੰ ਲੱਭ ਲੈਂਦਾ, ਉਸ ਗਵਾਹ ਨੂੰ। ਬੁਰੇ ਹਾਲ ਦੇ ਵਿੱਚ ਸੀ, ਜਿੱਥੇ ਉਹ ਬਣਦਾ ਫੱਬਦਾ ਸੀਗਾ 17-18 ਸਾਲ ਪਹਿਲਾਂ, ਜਦੋਂ 17-18 ਸਾਲਾਂ ਬਾਅਦ ਲੱਭਿਆ, ਉਹਦੇ ਬੁਰੇ ਹਾਲ ਸਨ। ਉਹਨੇ ਫਿਰ ਜੋ ਕਹਾਣੀ ਦੱਸੀ, ਉਹ ਕਹਾਣੀ ਬਹੁਤ ਸਾਰੇ ਸਵਾਲ ਖੜੇ ਕਰਦੀ ਸੀ। ਉਹਨੇ, ਹਰੀਸ਼ ਨੇ ਦੱਸਿਆ ਕਿ ਜਦੋਂ ਮੈਂ ਗਵਾਹੀ ਦਿੱਤੀ, 164 ਤੇ ਬਿਆਨ ਦਰਜ ਕਰਵਾਏ, ਉਸ ਤੋਂ ਬਾਅਦ ਮੇਰੇ ਤੇ ਦਬਾਅ ਬਣਨਾ ਸ਼ੁਰੂ ਹੋ ਗਿਆ, ਮੇਰੇ ਪਿਤਾ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ, ਮੇਰਾ ਪਿਤਾ ਉਸ ਝੋਰੇ ਦੇ ਵਿੱਚ ਮਰ ਗਿਆ, ਮੈਨੂੰ ਘਰ ਛੱਡਣਾ ਪਿਆ, ਮੈਂ ਬੇਘਰ ਹੋਇਆ, ਮੇਰਾ ਪਰਿਵਾਰ ਖਿੰਡ ਪੁੰਡ ਗਿਆ, ਔਰ ਮੈਂ ਜਦੋਂ ਵੀ ਗਵਾਹੀ ਦੇਣ ਦੀ ਕੋਸ਼ਿਸ਼ ਕਰਦਾ ਸੀ ਤੇ ਮੈਨੂੰ ਧਮਕੀਆਂ ਬਹੁਤ ਸਾਰੀਆਂ ਮਿਲਦੀਆਂ ਸੀ। ਇਸ ਕਰਕੇ ਅਕਾ ਕੇ ਮੈਂ ਫਿਰ ਉਹ ਰੂਪੋਸ਼ ਹੋ ਗਿਆ। ਜਦੋਂ ਉਹ ਸਾਹਮਣੇ ਆਇਆ ਤਾਂ ਇੱਕ ਬਹੁਤ ਵੱਡਾ ਆਧਾਰ ਬਣ ਗਿਆ ਸੀ, ਕਿਉਂਕਿ ਉਦੋਂ ਉਹਦੀ ਗਵਾਹੀ ਸੀਗੀ ਜਿਹੜੀ ਉਹ ਕੇਸ ਦੇ ਵਿੱਚੋਂ ਕੱਟੀ ਜਾ ਚੁੱਕੀ ਸੀ, ਉਹਦੇ ਨਾਲ ਕੋਈ ਫਰਕ ਨਹੀਂ ਸੀ ਪੈਂਦਾ, ਕਿਉਂਕਿ ਹਾਈ ਕੋਰਟ ਨੇ ਸਲਮਾਨ ਖਾਨ ਨੂੰ ਬਰੀ ਕਰ ਦਿੱਤਾ ਸੀ। ਪਰ ਉਹ ਹਰੀਸ਼ ਦੁਲਾਨੀ ਜਿਹਦਾ 164 ਦਾ ਬਿਆਨ ਰਿਕਾਰਡ ਹੋਇਆ ਸੀ, ਉਸ ਆਧਾਰ ਤੇ ਜਾ ਕੇ ਰਾਜਸਥਾਨ ਸਰਕਾਰ ਨੇ ਉੱਥੇ ਅਪੀਲ ਐਡਮਿਟ ਕੀਤੀ ਹੈ ਕਿ ਉਸ ਜਿਹੜਾ ਗਵਾਹ ਹੈ, ਉਸ ਵਿਟਨੈਸ ਦੀ ਗਵਾਹੀ ਹੈ ਜਿਹੜੀ ਉਹ ਦੁਬਾਰਾ ਲਈ ਜਾਵੇ। ਹੁਣ ਦੇਖੋ, ਜੇ ਸੁਪਰੀਮ ਕੋਰਟ ਇਹ ਜਿੱਦਾਂ ਉਹਨਾਂ ਨੇ ਸੁਣਵਾਈ ਪ੍ਰਵਾਨ ਕਰ ਲਈ ਹੈ, ਇਹ ਜੇ ਗਵਾਹੀ ਹੋ ਜਾਂਦੀ ਹੈ ਦੁਬਾਰਾ, ਤੇ ਜਿਹੜਾ ਹਰੀਸ਼ ਦੁਲਾਨੀ ਉੱਥੇ ਜਾ ਕੇ ਕੋਈ ਦਲਤੀ ਨਹੀਂ ਮਾਰਦਾ, ਗਊ ਬਣ ਕੇ 164 ਵਾਲੇ ਬਿਆਨ ਦੁਹਰਾ ਦਿੰਦਾ ਹੈ, ਤੇ ਫਿਰ ਸਲਮਾਨ ਖਾਨ ਕੋਲ ਕੋਈ ਰਸਤਾ ਨਹੀਂ ਬਚਣਾ। ਰਸਤਾ ਇੱਕੋ ਬਚੇਗਾ, ਉਹ ਹੋਏਗਾ ਜੇਲ੍ਹ ਦੀ ਡਿਊਟੀ ਵਾਲਾ। ਤੇ ਫਿਰ ਜਿਨ੍ਹਾਂ ਕੈਦੀਆਂ ਕੋਲੋਂ ਉਹ ਥੋੜੀਆਂ ਜਿਹੀਆਂ ਰਾਤਾਂ ਲਾ ਕੇ ਆਇਆ ਸੀ, ਉੱਥੇ ਜਾ ਕੇ ਫਿਰ ਕਹੇਗਾ ਕਿ ਹਮ ਸਾਥ ਹੈ। ਪਰ ਵੈਸੇ ਇਹ ਬੜੀ ਸਾਡੇ ਇੱਥੋਂ ਦੇ ਸਿਸਟਮ ਦੀ ਇੱਕ ਵਿਚਿੱਤਰ ਜੀ ਕਹਾਣੀ ਹੈ। ਰਾਜ ਕਰਨਵੀਰ ਸਿੰਘ ਜੀ, ਲਾਲੂ ਪ੍ਰਸਾਦ ਯਾਦਵ ਦਾ ਕੇਸ ਚੱਲਿਆ 18 ਸਾਲ, ਚਾਰਾ ਘੁਟਾਲੇ ਵਾਲਾ, ਸੈਂਕੜੇ ਕਰੋੜ ਦਾ ਸੀਗਾ, 18 ਸਾਲ ਕੇਸ ਚੱਲਿਆ ਤੇ ਉਹਦੀ ਜ਼ਮਾਨਤ ਹੋ ਗਈ 3 ਮਹੀਨਿਆਂ ਬਾਅਦ। ਜਯਾ ਲਲਿਤਾ ਤੇ ਭ੍ਰਿਸ਼ਟਾਚਾਰੀ ਦਾ ਕੇਸ ਚੱਲਿਆ 18 ਸਾਲ, ਬਹੁਤ ਵੱਡਾ ਕੇਸ ਸੀਗਾ ਤੇ 100 ਕਰੋੜ ਦਾ ਜੁਰਮਾਨਾ ਵੀ ਹੋਇਆ।
ਤੇ ਜ਼ਮਾਨਤ ਹੋ ਗਈ ਉਹਨੂੰ 15 ਦਿਨਾਂ ਬਾਅਦ। ਤੇ ਜਿਹੜੇ ਇਹ ਸਾਹਿਬ ਹੈ ਸਲਮਾਨ ਖਾਨ, ਇਹ ਤੇ ਕਿਸਮਤ ਦੇ ਬੜੇ ਧਨੀ ਹੈ, ਇਹਨਾਂ ਨੂੰ ਸਜ਼ਾ ਹੋਈ ਸੀ 5 ਸਾਲ ਇੱਕ ਕੇਸ ਦੇ ਵਿੱਚ, ਤੇ ਇਹਦੀ ਜ਼ਮਾਨਤ ਹੋ ਗਈ ਸੀਗੀ 3 ਘੰਟੇ ਜੀ ਬਾਅਦ। ਜੀ। ਤੇ ਮਿੱਟੂ ਜੀ, ਅਗਲੀ ਜੇ ਆਪਾਂ ਗੱਲਬਾਤ ਕਰੀਏ ਵੀ ਕੇਂਦਰ ਦੀ ਪ੍ਰਧਾਨ ਮੰਤਰੀ ਉਜਵਲਾ ਸਕੀਮ ਪੰਜਾਬ ਵਿੱਚ ਹੋਈ ਲਾਂਚ। ਅੱਜ ਜਿਹੜੀ ਪ੍ਰਧਾਨ ਮੰਤਰੀ ਉਜਵਲਾ ਸਕੀਮ ਆ, ਇਹਨੂੰ ਪੰਜਾਬ ਦੇ ਵਿੱਚ ਲਾਂਚ ਕਰਨ ਲਈ ਇੱਥੇ ਧਰਮਿੰਦਰ ਪ੍ਰਧਾਨ ਆ ਜਿਹੜੇ ਕੇਂਦਰੀ ਮੰਤਰੀ, ਉਹ ਆਏ ਸਨ। ਉਹਨਾਂ ਦੇ ਨਾਲ ਇੱਥੇ ਭਾਜਪਾ ਦੇ ਜਿਹੜੇ ਉੱਚ ਕੋਟੀ ਦੇ ਲੀਡਰ ਹੈ, ਵਿਜੇ ਸਾਂਪਲਾ ਵਰਗੇ, ਉਹ ਵੀ ਸਨ। ਇੱਥੇ ਸਾਡੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਪਹੁੰਚੇ ਹੋਏ ਸਨ, ਕਿਉਂਕਿ ਇਹ ਉਹਨਾਂ ਦੇ ਭੈਣੋਈਏ ਦਾ ਪਿੰਡ ਵੀ ਹੈ ਤੇ ਉਹਨਾਂ ਦਾ ਨਗਰ ਵੀ ਹੈ, ਉਹਨਾਂ ਦਾ ਉੱਥੇ ਦਾ ਇਲਾਕਾ ਵੀ ਹੈ, ਚੋਣ ਖੇਤਰ ਵੀ ਹੈ। ਸੋ ਇਹ ਵੀ ਉੱਥੇ ਗਏ ਸਨ। ਜਦੋਂ ਜਿਹੜੀ ਉਹ ਯੋਜਨਾ ਪੰਜਾਬ ਦੇ ਵਿੱਚ ਲਾਂਚ ਕੀਤੀ ਜਾ ਰਹੀ ਸੀ, ਫਿਰ ਇਹਨਾਂ ਨੂੰ ਵੀ ਜੋਸ਼ ਆ ਗਿਆ ਉਸ ਯੋਜਨਾ ਨੂੰ ਵੇਖ ਕੇ, ਕਿਉਂਕਿ ਉਹ ਯੋਜਨਾ ਹੈ BPL ਕਾਰਡ ਹੋਲਡਰਾਂ ਦੇ। BPL ਉਹਨਾਂ ਨੂੰ ਕਹਿੰਦੇ ਆ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਦੇ ਆ। ਇੱਥੇ ਸਾਡੇ ਨੀਲੇ ਕਾਰਡ ਬਣੇ ਹੋਏ ਆ, ਤੇ ਸੁੱਖ ਨਾਲ ਨੀਲੇ ਕਾਰਡ ਸਫਾਰੀ ਵਾਲੇ ਦੇ ਵੀ ਬਣੇ ਆ, ਫਰਾਰੀ ਵਾਲੇ ਦੇ ਵੀ ਬਣੇ ਆ, ਤੇ ਜਿਹੜੇ ਘੋੜਾ ਗਾੜੀ ਵਾਲੇ ਉਹਦੇ ਵੀ ਵਿਚਾਰੇ ਦੇ ਬਣੇ ਆ। ਸੋ ਇਹਨਾਂ ਨੇ ਵੀ ਸਕੀਮ ਜਿਹੜੀ ਉੱਥੇ ਆਪਣੇ ਪੱਧਰ ਤੇ ਲਾਂਚ ਕਰ ਦਿੱਤੀ ਕਿ ਜਿਹੜੀ ਸੂਬਾ ਸਰਕਾਰ ਆ ਉਹ ਗੈਸ ਕਨੈਕਸ਼ਨ ਤੇ ਗੈਸ ਚੁੱਲ੍ਹੇ ਦੇਵੇਗੀ। ਜਿਹੜੀ ਉਹ BPL ਤੋਂ ਜਿਹੜੀ ਉਹ ਯੋਜਨਾ ਇਹਨਾਂ ਨੇ ਲਾਗੂ ਕੀਤੀ ਹੈ, BPL ਯਾਨੀ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਲਈ, ਉਹ ਕੇਂਦਰ ਦੀ ਯੋਜਨਾ ਹੈ ਕਿ ਹਰੇਕ BPL ਕਾਰਡ ਹੋਲਡਰ ਦੇ ਘਰੇ ਜਿਹੜਾ ਗੈਸ ਕਨੈਕਸ਼ਨ ਹੋਵੇ। ਪਰ ਇਹਨਾਂ ਨੇ ਆਪਣੇ ਪੱਧਰ ਤੇ ਐਲਾਨ ਕਰ ਦਿੱਤਾ। ਹੁਣ ਦੇਖੋ, ਸੁਖਬੀਰ ਸਿੰਘ ਬਾਦਲ ਨੂੰ ਆਦਤ ਹੀ ਪੈ ਗਈ ਹੈ ਕਿ ਐਲਾਨ ਕਰੀ ਜਾਣੇ, ਐਲਾਨ ਕਰੀ ਜਾਣੇ। ਐਲਾਨਾਂ ਦਾ ਸਾਡਾ ਇੱਥੋਂ ਦਾ ਨਤੀਜਾ ਕੀ ਨਿਕਲਦਾ ਪਿਆ, ਤੁਸੀਂ ਆ ਦੇਖਿਆ ਹੁਣ। ਇਹਨਾਂ ਨੇ ਕਿਹਾ ਸੀ ਕਿ ਅਸੀਂ 30,000 ਕੱਚਾ ਕੰਮ ਜਿਹੜਾ ਰੈਗੂਲਰ ਕਰ ਦਿੱਤਾ। ਉਸ ਰੈਗੂਲਰ ਕੀਤੇ ਮੁਲਾਜ਼ਮਾਂ ਦਾ ਕਦੇ ਨੋਟੀਫਿਕੇਸ਼ਨ ਨਹੀਂ ਆਇਆ ਅੱਜ ਤੱਕ। ਨੋਟੀਫਿਕੇਸ਼ਨ ਕੀ ਆਉਣਾ ਸੀ, ਉਹਨਾਂ ਦੇ ਉੱਤੇ ਇੱਕ ਹੋਰ ਕਮੇਟੀ ਬਣਾ ਦਿੱਤੀ ਜੀ, ਇਹ ਫੈਸਲਾ ਲਵੇਗੀ। ਕਮੇਟੀ ਦਾ ਮਤਲਬ ਕੰਮ ਮਿੱਟੀ, ਉਹ ਵੀ ਗਿਆ ਐਲਾਨ। ਇਹਨਾਂ ਨੇ ਕਿਹਾ ਸੀ ਅਸੀਂ ਭਾਂਡੇ ਦਿਆਂਗੇ ਲੋਕਾਂ ਨੂੰ, ਉਹ ਭਾਂਡੇ ਵੀ ਇਹਨਾਂ ਦੇ ਖਾਲੀ ਖੜਕ ਗਏ, ਕੋਈ ਭਾਂਡਾ ਨਹੀਂ ਆਇਆ। ਫਿਰ ਇਹਨਾਂ ਨੇ ਕਿਹਾ ਅਸੀਂ ਖੇਡ ਕਿੱਟਾਂ ਅਸੀਂ ਹੜ੍ਹ ਲਿਆ ਦਿਆਂਗੇ, ਉਹ ਖੇਡ ਕਿੱਟਾਂ ਬਸ 1-2 ਹਲਕਿਆਂ ਦੇ ਵਿੱਚ ਆਪੋ ਆਪਣੇ ਭਾਈ ਬੰਦਾ ਨੂੰ ਵੰਡ ਕੇ ਤੇ ਉਹ ਵੀ ਚੁੱਪ ਕਰਕੇ। ਸੋ ਯੋਜਨਾਵਾਂ ਜਿਹੜੀਆਂ ਐਲਾਨੀਆਂ ਜਾਣੀਆਂ, ਉਹ ਕਹਿ ਦੇਣਾ ਜੀ ਹਾਂ ਅਸੀਂ ਐਂ ਕਰ ਦਿਆਂਗੇ, ਉਹ ਕਰ ਦਿਆਂਗੇ। ਸੁਖਬੀਰ ਸਿੰਘ ਬਾਦਲ ਨੂੰ ਇਹ ਆਦਤ ਹੁਣ ਛੱਡ ਦੇਣੀ ਚਾਹੀਦੀ ਆ। ਵਾਸਤਾ ਹੈ ਇਹਨਾਂ ਨੂੰ ਕਿ ਛੱਡ ਦੇਣੀ ਚਾਹੀਦੀ ਹੈ। ਹੁਣ ਤੇ ਇਹ ਹੈ ਕਿ ਜੋ ਕਹਿੰਦੇ ਹੁੰਦੇ ਆ ਨਾ ਕਿ ਆਗੇ ਸੰਭਲ ਚਲੋ ਨੰਦ ਲਾਲਾ, ਪੀਛੇ ਜੋ ਬੀਤੀ ਸੋ ਬੀਤੀ, ਕਿ ਹੁਣ ਵਿਸ਼ਵਾਸ ਬਣਾਇਆ ਜਾਵੇ ਕਿੱਥੇ ਗਲਤ ਨੇ ਕਿੱਥੇ ਨਾਕਾਮੀਆਂ, ਇਕਬਾਲ ਕਰਕੇ ਅੱਗੇ ਕੁਛ ਨਾ ਕੁਛ ਯਕੀਨ ਬਣਾਉਣ ਕਿ ਭਾਈ ਸਾਡੇ ਤੋਂ ਜੋ ਹੋਇਆ ਅੱਗੇ ਅਸੀਂ ਦਰੁਸਤ ਵੀ ਕਰ ਸਕਦੇ ਹਾਂ। ਜੀ ਜੀ। ਅਗਲੀ ਜੇ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਕੇਂਦਰ ਨੇ ਲਿਆ ਇੱਕ ਹੋਰ ਵਿਵਾਦਿਤ ਫੈਸਲਾ। ਕੇਂਦਰ ਦੇ ਅੱਜ ਕੱਲ੍ਹ ਫੈਸਲੇ ਜਿਹੜੇ ਉਹ ਇਹੋ ਜਿਹੇ ਆ ਰਾਜਕਰਵੀਰ ਸਿੰਘ ਜੀ, ਇੱਕ ਫੈਸਲਾ ਰੱਬ ਸਬੱਬੀ ਪਤਾ ਨਹੀਂ ਚੰਗਾ ਲੈ ਲੈਂਦੇ ਆ, ਤੇ ਮੁੜ ਕੇ 4 ਆ ਜਿਹੜੇ ਉਹ ਫਿਰ ਉਹ ਜਿਹੜਾ ਚੰਗਾ ਲਿਆ ਹੁੰਦਾ ਉਹਨੂੰ ਘੱਟੇ ਕੌਡੀਆਂ ਲਾਉਣ ਲਈ ਉਹ 4 ਦੂਜੇ ਲੈ ਲੈਂਦੇ ਆ। ਹੁਣ ਇਹ ਜਿਹੜਾ ਫੈਸਲਾ ਇਹਨਾਂ ਨੇ ਲਿਆ, ਇਹ ਬੜਾ ਫੈਸਲਾ ਅਜੀਬੋ ਗਰੀਬ ਜਿਹਾ ਹੈ। ਕੇਂਦਰ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਦੇ ਖਰੜੇ ਵਿੱਚ ਸੋਧ ਕੀਤੀ ਹੈ। ਉਹ ਸੋਧ ਕੀ ਹੈ? ਸੋਧ ਇਹ ਹੈ ਕਿ ਜੇਕਰ ਕੇਂਦਰ ਦੀ ਕੋਈ ਪੜਤਾਲੀ ਏਜੰਸੀ ਹੈ, ਜਿਵੇਂ CBI ਹੈ ਜਾਂ ਹੋਰ ਕੋਈ ਇਨਵੈਸਟੀਗੇਸ਼ਨ ਅਥਾਰਟੀ ਹੈ, ਤਾਂ ਉਹ ਜਦੋਂ ਕਿਸੇ ਕੇਂਦਰੀ ਮੁਲਾਜ਼ਮ ਦੇ ਖਿਲਾਫ ਜਾਂਚ ਪੜਤਾਲ ਸ਼ੁਰੂ ਕਰੇਗੀ, ਮਸਲਨ ਕਿਸੇ ਦੀ ਸ਼ਿਕਾਇਤ ਆਉਂਦੀ ਹੈ, ਜੇ ਕਿਸੇ ਕੇਂਦਰੀ ਏਜੰਸੀ ਨੇ ਉਸ ਕੇਂਦਰੀ ਮੁਲਾਜ਼ਮ ਦੀ ਜਾਂਚ ਪੜਤਾਲ ਕਰਨੀ ਹੈ ਤੇ ਪਹਿਲਾਂ ਉਹਨੂੰ ਕੇਂਦਰ ਤੋਂ ਇਜਾਜ਼ਤ ਲੈਣੀ ਪਏਗੀ, ਜਦਕਿ ਪਹਿਲਾਂ ਇਸ ਤਰ੍ਹਾਂ ਨਹੀਂ ਸੀ। ਜੇ ਕਿਸੇ ਦੇ ਖਿਲਾਫ ਸ਼ਿਕਾਇਤ ਜਾਂਦੀ ਹੈ ਤਾਂ ਆਪਣੇ ਪੱਧਰ ਤੇ ਜੇ ਉਸ ਇਨਵੈਸਟੀਗੇਸ਼ਨ ਅਥਾਰਟੀ ਨੂੰ ਲੱਗਦਾ ਕਿ ਇਹ ਜਾਂਚ ਦਾ ਵਿਸ਼ਾ ਹੈ, ਉਹ ਜਾਂਚ ਆਪਣੇ ਪੱਧਰ ਤੇ ਕਰਦੇ ਸਨ। ਆ ਸਾਡੇ ਸਟੇਟ ਦੇ ਵਿੱਚੋਂ ਜਾਂ ਹੋਰ ਸੂਬਿਆਂ ਦੇ ਵਿੱਚੋਂ ਮੁੱਖ ਮੰਤਰੀ ਮਾਰਕ ਕਰ ਦਿੰਦੇ ਆ ਕਿ ਜਾਂਚ CBI ਦੇ ਹਵਾਲੇ ਕੀਤੀ ਜਾਵੇ। CBI ਆਪਣੇ ਪੱਧਰ ਤੇ ਵੇਖ ਲੈਂਦੀ ਹੈ, ਜੇ ਉਹਦੇ ਕਾਬਲ ਹੋਵੇ ਉਹ ਜਾਂਚ ਕਰਦੀ ਹੈ, ਜੇ ਉਹਦੇ ਵੱਸੋਂ ਬਾਹਰ ਦੀ ਗੱਲ ਆ ਜਾਂ ਉਹਦੇ ਅਧਿਕਾਰ ਖੇਤਰ ਤੋਂ ਬਾਹਰ ਦੀ ਗੱਲ ਉਹ ਨਾ ਕਰ ਦਿੰਦੀ ਹੈ। ਪਰ ਹੁਣ ਇੱਥੇ ਇਹਨਾਂ ਨੇ ਮੱਦ ਪਾ ਦਿੱਤੀ ਹੈ ਸੋਧ ਕਰਕੇ, ਤਾਂ ਹਰੇਕ ਸ਼ਿਕਾਇਤ ਜਿਹੜੀ ਵੀ ਕੇਂਦਰੀ ਮੁਲਾਜ਼ਮ ਦੇ ਖਿਲਾਫ ਆਏਗੀ ਉਦੋਂ ਪਹਿਲਾਂ CBI ਜਾਂਚ ਕਰੇ ਜਾਂ ਹੋਰ ਕੋਈ ਪੜਤਾਲੀ ਏਜੰਸੀ ਪੜਤਾਲ ਕਰੇ, ਉਹਨੂੰ ਇਨਵੈਸਟੀਗੇਸ਼ਨ ਲਈ ਕੇਂਦਰ ਤੋਂ ਇਜਾਜ਼ਤ ਲੈਣੀ ਪਏਗੀ। ਇਹਦਾ ਮਤਲਬ ਕੀ ਹੋਏਗਾ? ਇਹਦਾ ਮਤਲਬ ਇਹ ਹੋਏਗਾ ਕਿ ਜਿਹੜੀ ਅਫਸਰਸ਼ਾਹੀ
ਚਾਹੇ ਉਹ ਵਫਾਦਾਰ ਹੈ, ਆਪਣੇ ਫਰਜ਼ਾਂ ਪ੍ਰਤੀ, ਕਰਤੱਵਾਂ ਪ੍ਰਤੀ ਨਿਸ਼ਠਾ ਰੱਖਦੀ ਹੈ, ਚਾਹੇ ਉਹ ਭ੍ਰਿਸ਼ਟ ਹੈ, ਦੋਵਾਂ ਤਰ੍ਹਾਂ ਦੀ, ਤਾਂ ਜਿਹੜੀ ਕੇਂਦਰ ਹੈ ਉਹ ਚੁਣ ਕੇ ਉਹਨੂੰ ਫੁੰਡਿਆ ਕਰੇਗੀ, ਨਿਸ਼ਾਨਾ ਲਾ ਸਕਦੀ ਹੈ ਕਿ ਇਹ ਸਾਡੇ ਤੋਂ ਜਿਹੜਾ ਹੈ ਲਹਿਦਾ ਚੱਲਦਾ ਹੈ, ਇਹਨੂੰ ਰਗੜੋ, ਜਾਂ ਜਿਹੜਾ ਸਾਡੇ ਪੱਖ 'ਚ ਚੱਲਦਾ ਹੈ, ਭਾਵੇਂ ਉਹ ਕੁਚੱਜਾ ਹੀ ਹੈ ਚਾਹੇ ਸੁਚੱਜਾ ਹੀ ਹੈ, ਉਹਨੂੰ ਬਚਾ ਲਓ। ਤਾਂ ਹੇਠਲੇ ਪੱਧਰ ਤੇ ਵੀ ਜਾ ਕੇ ਅਸਰ ਪਏਗਾ। ਹੁਣ ਮੰਨ ਲਓ 2017 ਚ ਇੱਕ ਉਦਾਹਰਨ ਦੇਣ ਲੱਗਾ ਵਾਂ, ਇੱਥੇ ਅਰਵਿੰਦ ਕੇਜਰੀਵਾਲ ਜਾਂ ਸੁੱਚਾ ਸਿੰਘ ਛੋਟੇਪੁਰ ਸਰਕਾਰ ਬਣਾ ਲੈਂਦਾ ਹੈ, ਕਿਉਂਕਿ ਅਫਸਰਸ਼ਾਹੀ ਬਹੁਤ ਲੰਮੇ ਸਮੇਂ ਤੱਕ ਇੱਥੇ ਗੁਲਾਮ ਰਹੀ ਹੈ ਸੱਤਾਧਾਰੀ ਹੁਕਮਰਾਨ ਧਿਰ ਦੀ। ਤੇ ਮੰਨ ਲਓ ਜੇ ਕੱਲ ਨੂੰ ਕੋਈ ਕਾਂਡ ਛਾਂਟ ਕਰਦਾ ਆ ਕੇ ਉਹਦੇ ਪੁਤੜੇ ਫੋਲਦਾ ਹੈ, ਤੇ ਫਿਰ ਜਿਹੜੇ ਕੇਂਦਰੀ ਮੁਲਾਜ਼ਮ ਆ ਕੇਂਦਰ ਦੇ ਅਧੀਨ ਹੋਣਗੇ, ਕੇਂਦਰ ਉਹਨਾਂ ਨੂੰ ਬਚਾ ਸਕਦੀ ਹੈ। ਸੋ ਇਹ ਇਸ ਕਰਕੇ ਇਸ ਮੱਦ ਨੂੰ ਪਾਇਆ ਜਾ ਰਿਹਾ, ਪਰ ਇਹ ਜੋ ਕੀਤਾ ਜਾ ਰਿਹਾ ਬੜਾ ਖਤਰਨਾਕ ਆ। ਮੈਂ ਜਿਵੇਂ ਅੱਗੇ ਕਿਹਾ ਕਿ ਇਹਨਾਂ ਨੇ ਇੱਕ ਸਰਜੀਕਲ ਆਪਰੇਸ਼ਨ ਕੀਤਾ, ਉਦੋਂ ਬਾਅਦ ਜਿਹੜੇ ਫੌਜੀ ਅੰਗਹੀਣ ਹੁੰਦੇ ਸੀ ਮੈਦਾਨੇ ਜੰਗ 'ਚ ਜਾਂ ਆਪਣੀ ਡਿਊਟੀ ਦੌਰਾਨ, ਉਹਨਾਂ ਦੀ ਪੈਨਸ਼ਨ ਦੇ ਵਿੱਚ ਕਟੌਤੀ ਕਰ ਦਿੱਤੀ। ਫਿਰ ਉਸ ਤੋਂ ਬਾਅਦ ਇਹਨਾਂ ਦਾ ਰੱਖਿਆ ਮੰਤਰੀ ਉਹ ਬਹੁਤ ਗਾਂਹ ਤੱਕ ਚਲੇ ਗਿਆ, ਬੜੀ ਸਿਆਸਤ ਹੋਈ, ਸਾਰਾ ਕੁਛ। ਇਹ ਜੇ ਇੱਕ ਕੰਮ ਕਰਦੇ ਆ ਤੇ ਬਾਕੀ 4 ਕੰਮ ਇਹੋ ਜਿਹੇ ਕਰਦੇ ਆ ਕਿ ਇੱਕ ਕੀਤੇ ਤੇ ਸਿਰ ਦੇ ਵਿੱਚ ਵੀ ਖੇਤ ਉਗ। ਜੀ ਅੱਗੇ ਵਧੀਏ ਮਿੰਟੂ ਜੀ। ਵੀ ਸਾਬਕਾ ਜਸਟਿਸ ਮਾਰਕੰਡੇ ਕਾਟਜੂ ਨੂੰ ਅਦਾਲਤ ਨੇ ਭੇਜਿਆ ਮਾਣਹਾਨੀ ਦਾ ਨੋਟਿਸ। ਮਾਰਕੰਡੇ ਕਾਟਜੂ ਵੈਸੇ ਜਦੋਂ ਇਹ ਸਰਵਿਸ ਤੇ ਸੀ, ਰਿਟਾਇਰ ਨਹੀਂ ਸੀ ਹੋਇਆ, ਤੇ ਉਦੋਂ ਬੜੇ ਫੈਸਲੇ ਦੇ ਮਿਸਾਲੀ ਸਨ, ਪਰ ਪਤਾ ਨਹੀਂ ਉਮਰ ਦਾ ਤਕਾਜ਼ਾ ਕਿ ਕੀ ਆ, ਹੁਣ ਤੇ ਜ਼ਿਆਦਾ ਇਹ ਵਿਵਾਦਾਂ ਦੇ ਵਿੱਚ ਹੀ ਰਹਿੰਦਾ। ਕਦੇ ਆਖ ਦਿੰਦਾ ਮੈਂ ਬੀਫ ਖਾਨਾ, ਮੈਨੂੰ ਰੋਕੋ, ਕਦੇ ਬਿਹਾਰ ਨੂੰ ਕਹਿ ਦਿੰਦਾ ਕਿ ਇਹਨਾਂ ਨੂੰ ਵੀ ਲੈ ਜਾਓ, ਪਾਕਿਸਤਾਨ ਵਾਲਿਆਂ ਨੂੰ ਕਹਿੰਦਾ ਬਿਹਾਰ ਵੀ ਲੈ ਜਾਓ, ਕਸ਼ਮੀਰ ਦੇ ਨਾਲ ਤੁਹਾਨੂੰ ਵੀ ਲਿਜਾਣਾ ਪੈਣਾ, ਲੈ ਜਾਓ, ਇੱਕ ਦੇ ਨਾਲ ਇੱਕ ਵੀ ਹੈ। ਇਹੋ ਜਿਹੀਆਂ ਗੱਲਾਂ ਕਰਕੇ ਵਿਵਾਦ ਇਹ ਬੜੇ ਉਠਾਉਂਦਾ ਰਿਹਾ। ਅਸਲ ਦੇ ਵਿੱਚ ਇਹ ਵਿਵਾਦ ਹੈ ਜਿਹੜਾ, ਇਹ ਇੱਕ ਫੈਸਲੇ ਨੂੰ ਕ੍ਰਿਟੀਸਾਈਜ਼ ਕਰਨ ਲਈ ਸੀ। ਇਹ ਫੈਸਲਾ ਦਿੱਤਾ ਸੀ ਸੁਪਰੀਮ ਕੋਰਟ ਨੇ। ਇਹ ਮਸਲਾ ਸੀ ਦਰਅਸਲ 2011 ਦੇ ਵਿੱਚ ਕੇਰਲ ਦੇ ਅੰਦਰ ਇੱਕ ਲੜਕੀ ਸੀ ਸੌਮਿਆ ਨਾਂ ਦੀ, ਉਹਦਾ ਰੇਪ ਹੋਇਆ ਸੀ, ਮਰਡਰ ਕਰ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ ਹਾਈ ਕੋਰਟ ਨੇ ਜਿਹੜੀ ਹੈ ਉਹਨੂੰ ਮੌਤ ਦੀ ਸਜ਼ਾ ਦਿੱਤੀ ਸੀ। ਸੈਸ਼ਨ ਕੋਰਟ ਦੇ ਵਿੱਚੋਂ ਸਜ਼ਾ ਹੋਈ ਸੀ ਤੇ ਹਾਈ ਕੋਰਟ ਨੇ ਉਹਦੇ ਤੇ ਮੋਹਰ ਲਾ ਦਿੱਤੀ ਸੀ, ਪਰ ਸੁਪਰੀਮ ਕੋਰਟ ਨੇ ਉਹਦੀ ਜਿਹੜੀ ਸਜ਼ਾ ਸੀਗੀ ਫਾਂਸੀ ਵਾਲੀ, ਉਹਨੂੰ ਤੋੜ ਕੇ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਸੀ। ਮਾਰਕੰਡੇ ਕਾਟਜੂ ਇਸ ਸਜ਼ਾ ਦੇ ਖਿਲਾਫ ਸੀ ਕਿ ਜਿਹੜੀ ਸਜ਼ਾ ਫਾਂਸੀ ਤੋਂ ਬਦਲ ਕੇ ਉਮਰ ਕੈਦ ਦੇ ਵਿੱਚ ਤਬਦੀਲ ਕੀਤੀ ਗਈ, ਇਹ ਸਜ਼ਾ ਨਹੀਂ ਹੋਣੀ ਚਾਹੀਦੀ ਸੀ, ਸਜ਼ਾ ਉਹੀ ਬਹਾਲ ਰਹਿਣੀ ਚਾਹੀਦੀ ਸੀ। ਉਹਨੇ ਮਾਰਕੰਡੇ ਕਾਟਜੂ ਨੇ ਆਪਣੇ ਬਲੌਗ ਦੇ ਵਿੱਚ ਇਹ ਕਿਹਾ ਸੀਗਾ, ਕਿਉਂਕਿ ਕਾਤਲ ਹੈ ਜਿਹੜਾ ਉਹ ਲਾਅ ਦਾ ਸਟੂਡੈਂਟ ਆ ਤੇ ਉਹਨੂੰ ਪਤਾ ਹੈ ਕਿ ਜਿਹੜੇ ਅਫਵਾਹੀ ਸਬੂਤ ਹੁੰਦੇ ਆ ਉਹ ਮੰਨਣਯੋਗ ਨਹੀਂ ਹੁੰਦੇ। ਉਹਨੇ ਉਹਦਾ ਪੂਰਾ ਫਾਇਦਾ ਉਠਾਇਆ। ਇਹਦਾ ਸਿੱਧਾ ਮਤਲਬ ਸੀ ਕਿ ਉਹਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਚੈਲੰਜ ਕੀਤਾ। ਕਿਤੇ ਨਾ ਕਿਤੇ ਮਾਰਕੰਡੇ ਕਾਟਜੂ ਨੇ ਜਦੋਂ ਚੈਲੰਜ ਕੀਤਾ ਤੇ ਫਿਰ ਉਸੇ ਚੈਲੰਜ ਨੂੰ ਉਹਨਾਂ ਨੇ ਸਵੀਕਾਰ ਕਰ ਲਿਆ। ਜੱਜਾਂ ਨੇ ਸਵੈ ਨੋਟਿਸ ਲਿਆ ਉਸ ਚੀਜ਼ ਦਾ, ਉਸ ਬਲੌਗ ਦਾ, ਇਹਨੂੰ ਸੱਦਿਆ, ਇਹ ਪੇਸ਼ ਨਹੀਂ ਹੋਇਆ। ਹੁਣ ਉਹਨਾਂ ਨੇ ਮਾਣਹਾਨੀ ਦਾ ਨੋਟਿਸ ਕੱਢ ਦਿੱਤਾ ਮਾਰਕੰਡੇ ਕਾਟਜੂ ਲਈ। ਇਹ ਜਿਹੜਾ ਮਾਮਲਾ ਬਲੌਗ ਦਾ, ਉਹ ਦਿਨੋਂ ਦਿਨ ਇਹਦਾ ਫਾਹ ਆ ਜਿਹੜਾ ਇਹਦਾ ਤੰਗ ਹੁੰਦਾ ਜਾਂਦਾ, ਇਹਦਾ ਕਾਫੀ ਕੱਸਿਆ ਜਾ ਰਿਹਾ। ਮਾਰਕੰਡੇ ਕਾਟਜੂ ਨੂੰ ਹੁਣ ਮੇਰੇ ਖਿਆਲ ਦੇ ਨਾਲ ਜਾਣਾ ਹੀ ਪਵੇਗਾ। ਵਾਕਫ ਹੈ ਸੁਪਰੀਮ ਕੋਰਟ ਦੇ ਨੇਮ ਕਾਇਦਿਆਂ ਤੋਂ, ਪਰ ਇੱਥੇ ਇੱਕ ਹੋਰ ਵੀ ਸਵਾਲ ਖੜਾ ਹੁੰਦਾ ਹੈ ਕਿ ਭਾਰਤ ਦੀ ਸੁਪਰੀਮ ਕੋਰਟ ਆਪ ਹੀ ਇਹ ਕਹਿ ਚੁੱਕੀ ਹੈ ਕਿ ਧਾਰਾ 66 ਇਹ ਹੈ ਜਿਹੜੀ ਉਹ ਰੱਦ ਆ। ਉਹਦੇ ਅਧੀਨ ਇੰਟਰਨੈਟ ਤੇ ਜੋ ਕੋਈ ਕ੍ਰਿਟੀਸਾਈਜ਼ ਕਰਦਾ ਜਾਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਾ, ਉਹਦੇ ਆਧਾਰ ਤੇ ਕੇਸ ਨਹੀਂ ਕੀਤਾ ਜਾ ਸਕਦਾ, ਕੋਈ ਉਹਨੂੰ ਸਜ਼ਾ ਜਿਹੜੀ ਤੈਅ ਨਹੀਂ ਕੀਤੀ ਜਾ ਸਕਦੀ। ਪਰ ਨਾਲ ਇਹ ਵੀ ਸੀ ਸ਼ਾਇਦ ਕਿ ਇਹਦਾ ਮਤਲਬ ਇਹ ਨਹੀਂ ਕਿ ਇੰਟਰਨੈਟ ਤੇ ਜੋ ਸਾਡੇ ਮਨ ਚ ਆਇਆ ਉਹ ਅਸੀਂ ਲਿਖ ਮਾਰੀਏ। ਦੋਵੇਂ ਚੀਜ਼ਾਂ ਇਹ ਜਿਹੜੀਆਂ ਸਮਾਂਤਰ ਸਨ ਤੇ ਉਹਨਾਂ ਦੋਹਾਂ ਚੀਜ਼ਾਂ ਨੇ ਇਸ ਮਸਲੇ ਦੇ ਵਿੱਚ ਕਿਤੇ ਨਾ ਕਿਤੇ ਪ੍ਰਭਾਵ ਛੱਡਿਆ। ਜੀ ਤੇ ਜਾਂਦੇ ਜਾਂਦੇ ਮਿੰਟੂ ਜੀ ਆਪਾਂ ਗੱਲ ਕਰ ਲਈ ਵੀ ਅਕਾਲੀ ਲੀਡਰ ਦੇ ਮੁੰਡੇ ਨੇ ਮੈਚ ਜਿੱਤਿਆ, ਸਾਥੀ ਨੇ ਮੈਦਾਨ 'ਚ ਕਿਤੇ ਫਾਇਰ। ਕਹਿੰਦੇ ਹੁੰਦੇ ਆ ਕਿ ਇੱਕ ਕਮਲਾ ਹੋਵੇ ਤੇ ਸਮਝਾਵੇ ਵਿਹੜਾ, ਤੇ ਜੇ ਵਿਹੜਾ ਕਮਲਾ ਹੋਵੇ ਤੇ ਫਿਰ ਸਮਝਾਵੇ ਕਿਹੜਾ। ਇੱਕ ਅੱਧਾ ਤੇ ਹੋਵੇ ਤੇ ਫਿਰ ਇਹਨਾਂ ਨੂੰ ਕੌਣ ਸਮਝਾਵੇ। ਤੇ ਸਾਰੇ ਉਸੇ ਰਾਹ ਤੁਰ ਪਏ ਆ। ਇਹਨਾਂ ਦੇ ਬਾਪ ਜਾਂ ਇਹਨਾਂ ਦੇ ਜਿਹੜੇ ਵੱਡੇ ਵਡੇਰੇ ਆ ਉਹ ਬਦਨਾਮ ਆ ਕਿ ਜੀ ਜਥੇਦਾਰ ਐਂ ਕਰਦੇ, ਉਹ ਕਰਦੇ ਆ, ਪਰ ਜਥੇਦਾਰਾਂ ਦੇ ਮੁੰਡੇ ਕਿਹੜਾ ਸਾਊ ਆ, ਉਹ ਵੀ ਕਿਤੇ ਨਾ ਕਿਤੇ ਚੰਦ ਚੜ੍ਹੀ ਰੱਖਦੇ ਆ। ਇਹ ਘਟਨਾ ਹੈ ਦੁੱਧ ਦੀ।
ਦੁੱਧਾ ਗਿੱਦੜਵਾ ਹਲਕੇ ਦੇ ਵਿੱਚ ਇੱਕ ਬਹੁਤ ਵੱਡਾ ਪਿੰਡ ਆ, ਹੂੰ ਰਾਜਾ ਵੜਿੰਗ ਉੱਥੋਂ ਦਾ ਵਿਧਾਇਕ ਆ, ਜਿਹੜਾ ਕਾਂਗਰਸ ਯੂਥ ਦਾ ਕੌਮੀ ਪ੍ਰਧਾਨ ਆ। ਉਹ ਇੱਕ ਟੂਰਨਾਮੈਂਟ ਕਰਾਉਣ ਡਿਆ ਉੱਥੇ, ਕ੍ਰਿਕਟ ਦਾ ਡੇ ਨਾਈਟ ਬਹੁਤ ਵੱਡਾ ਟੂਰਨਾਮੈਂਟ ਕਰਾ ਰਿਹਾ। ਇਹ ਡਿੰਪੀ ਢਿੱਲੋਂ ਜਿਹੜਾ ਉੱਥੋਂ ਦਾ ਇੰਚਾਰਜ ਹੈ, ਜਿਹਦੀ ਨਿਊ ਦੀਪ ਬੱਸ ਸਰਵਿਸ ਹੈ, ਸੁੱਖ ਨਾਲ ਕਾਫੀ ਉਹ ਵੀ ਮਸ਼ਹੂਰ ਆ। ਹੂੰ ਉਹ ਨਿਊ ਦੀਪ ਬੱਸ ਸਰਵਿਸ ਵਾਲਾ ਜਿਹੜਾ ਡਿੰਪੀ ਹੈ, ਉਹ ਉੱਥੋਂ ਦਾ ਹਲਕਾ ਇੰਚਾਰਜ ਹੈ ਅਕਾਲੀਆਂ ਦਾ। ਉਹਦਾ ਮੁੰਡਾ ਕ੍ਰਿਕਟ ਖੇਡਦਾ, ਕ੍ਰਿਕਟ ਸੋਹਣੀ ਖੇਡਦਾ, ਉਹ ਵੀ ਟੀਮ ਲੈ ਕੇ ਉਸ ਟੂਰਨਾਮੈਂਟ ਤੇ ਆ ਗਿਆ ਤੇ ਉਹਦੀ ਖੇਡ ਭਾਵਨਾ ਦਾ ਉਹਨਾਂ ਨੇ ਸਤਿਕਾਰ ਕੀਤਾ। ਆਯੋਜਕਾਂ ਨੇ ਆਖਿਆ ਕੋਈ ਗੱਲ ਨਹੀਂ, ਆ ਗਿਆ ਬੱਚਾ, ਮੁੰਡੇ ਲੈ ਕੇ ਆਇਆ ਤੇ ਖੇਡਣ ਦਾ ਮੌਕਾ ਦਿਓ। ਉਹਦੀ ਟੀਮ ਖੇਡੀ। ਦੇਖੋ ਉਹ ਵੀ ਜਿਹੜੇ ਆਯੋਜਕ ਸੀ, ਉਹਨਾਂ ਨੇ ਫਰਾਕ ਦਿੱਲੀ ਨਾਲ ਮੈਚ ਖਿਡਾਇਆ, ਕੋਈ ਪੱਖਪਾਤ ਨਹੀਂ ਹੋਇਆ ਤੇ ਉਹ ਮੈਚ ਜਿੱਤ ਗਏ। ਮੈਚ ਜਿੱਤਣ ਤੋਂ ਬਾਅਦ ਉਹਨਾਂ ਨੇ ਉੱਥੇ ਲਲਕਰੇ ਮਾਰਨੇ ਸ਼ੁਰੂ ਕਰ ਦਿੱਤੇ। ਇੱਕ ਉਹਦਾ ਸਾਥੀ ਸੀ ਜਿਹੜਾ ਸਲੱਗ ਬਾਲਾ ਹੀ ਸੀ, ਉਹਦਾ ਨਾਂ ਹਰਸ਼ਰਨ ਸੀ, ਉਹਨੇ ਉੱਥੇ ਗਰਾਊਂਡ ਦੇ ਵਿੱਚ ਹੀ ਫਾਇਰ ਕੱਢਣੇ ਸ਼ੁਰੂ ਕਰ ਦਿੱਤੇ। ਜਦੋਂ ਫਾਇਰ ਕੱਢਣੇ ਸ਼ੁਰੂ ਕਰ ਦਿੱਤੇ, ਹਫੜਾ ਦਫੜੀ ਮਚ ਗਈ। ਰਾਜੇ ਵੜਿੰਗ ਨੂੰ ਪਤਾ ਲੱਗਿਆ। ਰਾਜਾ ਵੜਿੰਗ ਇਸ ਗੱਲੋਂ ਬਹੁਤ ਤੜਿੰਗ ਬੰਦਾ ਹੈ, ਜਿੱਥੇ ਅੜ ਗਿਆ ਸੋ ਅੜ ਗਿਆ। ਉਹ ਰਾਤ ਨੂੰ 10:30 ਵਜੇ ਉਹਨੇ ਕੰਬਲੀ ਉੱਤੇ ਲਾਈ ਤੇ ਉਹ ਆ ਕੇ ਕੋਟ ਭਾਈ ਥਾਣੇ ਦੇ ਅੱਗੇ ਬਹਿ ਗਿਆ। ਉਹਨੇ ਆਖਿਆ ਮੈਂ ਤੇ ਪਰਚਾ ਦਰਜ ਕਰਵਾਉਣਾ। ਉਹਦੇ ਨਾਲ ਜਿਹੜੇ ਸਮਰਥਕ ਆ, ਉਹਦੇ ਖਾਸ ਤੌਰ ਤੇ ਜਿਹੜਾ ਯੂਥ ਆ, ਉਹ ਉਸ ਹਲਕੇ ਦਾ ਬਹੁਤ ਜ਼ਿਆਦਾ ਉਹਦੇ ਨਾਲ ਸਪੋਰਟ ਕਰਦਾ ਉਹਨੂੰ। ਉਹ ਸਾਰੇ ਉੱਥੇ ਰਾਤ ਨੂੰ ਬਹਿ ਗਏ। ਫਿਰ ਜਦੋਂ ਬਹਿ ਗਏ ਤੇ ਪੁਲਿਸ ਨੂੰ ਅਖੀਰੀ ਉਹ ਫਾਇਰ ਕਰਨ ਵਾਲੇ ਉਹਦੇ ਮੁੰਡੇ ਦੇ, ਜਿਹੜਾ ਜਥੇਦਾਰ ਦਾ ਮੁੰਡਾ, ਉਹਦੇ ਦੋਸਤ ਦੇ ਖਿਲਾਫ ਪਰਚਾ ਕੱਟਣਾ ਪਿਆ। ਜਾਨੀ ਖੁਸ਼ੀ ਦੇ ਵਿੱਚ ਐਵੇਂ ਝੁਕਾ ਚੌੜ ਕਰਾ ਲਿਆ, ਪਰਚਾ ਕਟਾ ਲਿਆ। ਪਰ ਇਹਨਾਂ ਨੂੰ ਸਮਝਣ ਦੀ ਲੋੜ ਆ ਕਿ ਜੇ ਅਸੀਂ ਇਸ ਤਰ੍ਹਾਂ ਹੀ ਕਰਦੇ ਰਹੇ, ਅੱਜ ਅਸੀਂ ਫਾਇਰ ਕੱਢਦੇ ਹਾਂ, ਹੋਰ 4 ਦਿਨਾਂ ਨੂੰ ਸਾਡੇ ਵੱਡੇ ਵਡੇਰਿਆਂ ਨੇ ਪਿੰਡਾਂ 'ਚ ਜਾਣਾ ਹੈ। ਜੇ ਅਸੀਂ ਅੱਜ ਫਾਇਰ ਇਸੇ ਤਰ੍ਹਾਂ ਲੋਕਾਂ ਨੂੰ ਵਿਖਾ ਕੇ ਕੱਢਦੇ ਰਹੇ ਤੇ ਮੁੜ ਕੇ ਉਹਨਾਂ ਨੇ ਇਹਨਾਂ ਨੂੰ, ਸਾਡੇ ਵੱਡੇ ਵਡੇਰਿਆਂ ਨੂੰ ਪਿੰਡੋਂ ਕੱਢਿਆ। ਜੀ ਬਿਲਕੁਲ, ਜੇ ਸਮਝ ਜਾਣ ਤਾਂ ਘਾਟਾ ਹੀ ਕਰਦਾ ਆ। ਅਤੇ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰੋਂ ਵੀ ਹੁਣ ਸਮਾਪਤ ਹੁੰਦਾ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਆ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।